ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਕ੍ਰਿਸ਼ਨ ਧਰੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲਈ ਬੜੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਟਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 16 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਕਈ ਅਹਿਮ ਖਬਰਾਂ ਦਾ ਰੁਖ ਕਰਨ ਤੋਂ ਪਹਿਲਾਂ ਇੱਕ ਬੜੀ ਵੱਡੀ ਜਾਣਕਾਰੀ, ਜਿਹੜੀ ਬੜੀ ਅਹਿਮ ਜਾਣਕਾਰੀ ਆਪਾਂ ਕੈਲੀਫੋਰਨੀਆ ਦੇ ਵਿੱਚ ਵਸਦੇ ਸਿੱਖਾਂ ਤੇ ਅਮਰੀਕਾ ਦੇ ਨਾਲ ਜੁੜੇ ਸਿੱਖਾਂ ਦੇ ਨਾਲ ਜਿਹੜੀ ਆ ਉਹ ਸਾਂਝੀ ਕਰਦੇ ਚੱਲੀਏ। ਸੈਕਰਾਮੈਂਟੋ ਸਿਟੀ ਜਿਹੜੇ ਮੇਅਰ ਨੇ ਸਟੀਨਬਰਗ, ਉਹਨਾਂ ਨੇ 1984 ਸਿੱਖ ਕਤਲੇਆਮ ਨੂੰ ਮੰਨਣ ਵਾਲੀ ਜਿਹੜੀ ਪ੍ਰੋਕਲੇਮੇਸ਼ਨ ਆ ਉਹ ਜਾਰੀ ਕੀਤੀ ਆ। ਇਸ ਖਬਰ ਦੇ ਉੱਤੇ ਆਪਾਂ ਜਿਹੜੀ ਚਰਚਾ ਉਹ ਆਉਣ ਵਾਲੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇਸ ਤੋਂ ਜ਼ਿਆਦਾ ਕਰਾਂਗੇ। ਹੋਰ ਵੱਖ-ਵੱਖ ਪਹਿਲੂਆਂ ਉੱਤੇ ਵੀ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਇਹਦੇ ਪ੍ਰੋਕਲੇਮੇਸ਼ਨ ਪਿੱਛੇ ਕਿਹੜੇ-ਕਿਹੜੇ ਜਿਹੜੇ ਸਿੱਖ ਆਗੂ ਨੇ, ਨੌਜਵਾਨ ਨੇ, ਜਥੇਬੰਦੀਆਂ ਨੇ, ਉਹਨਾਂ ਨੇ ਯਤਨ ਕੀਤੇ, ਉਹਨਾਂ ਨੇ ਸਰਗਰਮੀ ਦਿਖਾਈ। ਪਰ ਹੁਣ ਜਿਹੜਾ ਸੈਕਰਾਮੈਂਟੋ ਸਿਟੀ ਆ ਉਹਨੇ ਜਿਹੜੀ ਆ ਇਹ ਸਿੱਖ ਕਤਲੇਆਮ ਨੂੰ ਮੰਨਣ ਵਾਲੀ ਜਿਹੜੀ ਪ੍ਰੋਕਲੇਮੇਸ਼ਨ ਆ ਉਹ ਜਾਰੀ ਕੀਤੀ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰਕੇ ਆਪਾਂ ਭਾਜਪਾ ਤੋਂ। ਭਾਜਪਾ ਨੇ ਮਹਿਲਾ ਕਮਿਸ਼ਨ ਨੂੰ ਕੋਈ ਵੀਡੀਓ ਭੇਜੀ ਹੈ ਜੀ। ਦੇਖੋ, ਗੱਲ ਇਹ ਆ ਕਿ ਕੌਮੀ ਮਹਿਲਾ ਕਮਿਸ਼ਨ ਹੁੰਦਾ, ਇੱਕ ਹੁੰਦਾ ਸੂਬਾ ਮਹਿਲਾ ਕਮਿਸ਼ਨ ਜੀ। ਇਹਨਾਂ ਨੇ ਜਿਹੜੀ ਇਹ ਭੇਜੀ ਆ ਵੀਡੀਓ, ਇਹ ਪਟਿਆਲੇ ਦੀ ਆ ਤੇ ਇਹਦੇ ਵਿੱਚ ਤੇ ਇਹ ਵੀ ਦੱਸਦੇ ਆ ਕਿ ਚੇਤਨ ਸਿੰਘ ਜੌੜਾ ਮਾਜਰਾ ਜਿਹੜੇ ਵਿਧਾਇਕ ਨੇ, ਸਾਬਕਾ ਮੰਤਰੀ ਆ, ਤੇ ਇੱਕ ਪਟਿਆਲੇ ਤੋਂ ਜਿਹੜੇ ਵਿਧਾਇਕ ਨੇ ਅਜੀਤਪਾਲ ਕੋਹਲੀ, ਕਿ ਇਹ ਵੀ ਇਸ ਕੰਮ ਦੇ ਵਿੱਚ ਸ਼ਾਮਲ ਸਨ। ਜੀ। ਦੋਸ਼ ਜਿਹੜਾ ਲਾਇਆ ਗਿਆ ਜੈਇੰਦਰ ਕੌਰ ਵੱਲੋਂ, ਜੈਇੰਦਰ ਕੌਰ ਤੁਹਾਨੂੰ ਪਤਾ ਹੀ ਹੈ, ਕੈਪਟਨ ਅਮਰਿੰਦਰ ਸਿੰਘ ਦੀ ਧੀ, ਹਾਂਜੀ, ਅੱਜ ਕੱਲ੍ਹ ਉਹ ਮੋਰਚਾ ਸੰਭਾਲ ਰਹੇ ਨੇ ਭਾਜਪਾ ਦੇ ਮਹਿਲਾ ਮੋਰਚਾ ਵੱਲੋਂ। ਹੁਣ ਉਹਨਾਂ ਨੇ ਇਹ ਵੀਡੀਓ ਜਿਹੜਾ ਖਾਸ ਤੌਰ ਤੇ ਭੇਜਿਆ ਕਿ ਦੇਖੋ, ਔਰਤਾਂ ਦੇ ਨਾ ਸਿਰਫ ਉੱਥੇ ਕਾਗਜ਼ ਖੋਏ ਜਾ ਰਹੇ ਆ, ਬਲਕਿ ਲੀੜੇ ਤੱਕ ਵੀ ਪਾੜੇ ਗਏ ਨੇ। ਇਹ ਮਤਲਬ ਕਿ ਵੀਡੀਓ ਦੇ ਵਿੱਚ ਮੈਂ ਥੋੜਾ ਜਿਹਾ ਵੇਖਿਆ ਕਿ ਚੇਤਨ ਸਿੰਘ ਜੌੜਾ ਮਾਜਰਾ ਦਿਖਾਈ ਦੇ ਰਿਹਾ ਬਿਲਕੁਲ ਜੀ। ਹਾਲਾਂਕਿ ਦੂਰ ਦਾ ਐਂਗਲ ਆ, ਜਿੰਨੀ ਕੁ ਮਤਲਬ ਕਿ ਕੁਝ ਸੈਕਿੰਡ ਦੀ ਉਹ ਜਿਹੜੀ ਵੀਡੀਓ ਮੈਨੂੰ ਵੇਖਣ ਨੂੰ ਮਿਲੀ। ਹਾਂਜੀ, ਇਹ ਜਿਹੜੀ ਕਥਿਤ ਵੀਡੀਓ ਆ ਤੇ ਬੜਾ ਮੰਦਭਾਗਾ ਹੈ ਪ੍ਰਵੀਨ ਜੀ। ਤੇ ਸਭ ਤੋਂ ਵੱਡੀ ਗੱਲ, ਇੱਕ ਚੀਜ਼ ਹੋਰ ਨੋਟ ਕਰੋ ਤੁਸੀਂ ਕਿ ਜਿਹੜੀ ਆ ਬੀਬੀ ਆ ਸਾਡੇ ਇੱਥੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ, ਤੁਸੀਂ ਵੇਖੋ ਕਿ ਧਾਮੀ ਨੂੰ ਘੇਰ ਲਿਆ, ਫਲਾਣੇ ਨੂੰ, ਅੱਗੇ ਚੰਨੀ ਨੂੰ, ਵੀ ਤੁਹਾਨੂੰ ਨਹੀਂ ਦੀਦਾ ਇੱਥੇ ਕਿ ਔਰਤਾਂ ਨਾਲ ਕੀ ਹੋ ਰਿਹਾ। ਤੁਹਾਨੂੰ ਯਾਦ ਹੋਣਾ ਮੈਂ ਕਾਫੀ ਤਲਖੀ ਚ ਬੋਲਿਆ ਸੀ ਜਿਸ ਦਿਨ ਇੱਕ ਔਰਤ ਨੂੰ ਘੜੀਸਿਆ ਗਿਆ ਸੀਗਾ। ਹਾਂਜੀ, ਤੁਸੀਂ ਉੱਥੇ ਖੜੇ ਬੰਦਿਆਂ ਨੂੰ ਵੀ ਲਾਹਨਤਾਂ ਪਾਈਆਂ ਸੀ। ਜੀ ਬਿਲਕੁਲ, ਮਤਲਬ ਕਿ ਇੱਕ ਵੀਡੀਓ ਤੇ ਉਹ ਆ ਗਈ, ਇੱਕ ਵੀਡੀਓ ਇਹ ਆ ਗਈ। ਕਿੰਨੀਆਂ ਹੋਰ ਫੁਟੇਜ, ਕਿੰਨੇ ਹੋਰ ਜਿਹੜੇ ਵੀਡੀਓਜ਼ ਪਏ ਨੇ ਜਿਹਦੇ ਵਿੱਚ ਔਰਤਾਂ ਸਾਡੀਆਂ ਨੇ, ਸਾਡੀਆਂ ਔਰਤਾਂ ਦੇ ਨਾਲ ਉੱਥੇ ਮਿਸਬਿਹੇਵ ਕੀਤਾ ਗਿਆ। ਬਹੁਤ ਹੱਦ ਤੱਕ ਕਹਿ ਲਓ ਕਿ ਗੰਦੇ ਕਾਰੇ ਕੀਤੇ ਗਏ ਨੇ। ਪਰ ਸਾਡੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਜਿਹੜੀ ਹੈ, ਉਹਨੂੰ ਇਹ ਸਭ ਚੀਜ਼ਾਂ ਨਹੀਂ ਦਿਖ ਰਹੀਆਂ ਤਾਂ ਫਿਰ ਅਗਲਾ ਕਿੱਥੇ ਜਾਊਗਾ, ਦੱਸੋ ਮੈਨੂੰ। ਸਹੀ। ਅਗਲਾ ਫਿਰ ਕੌਮੀ ਮਹਿਲਾ ਕਮਿਸ਼ਨ ਦੇ ਕੋਲ ਹੀ ਜਾਏਗਾ ਨਾ। ਤਾਂ ਬਹੁਤ ਬੇਹੂਦਗੀਆਂ ਇੱਥੇ ਦੇਖਣ ਨੂੰ ਮਿਲੀਆਂ ਨੇ, ਬਹੁਤ ਹੀ ਜ਼ਿਆਦਾ ਧੱਕੇਸ਼ਾਹੀ ਦੇਖਣ ਨੂੰ ਮਿਲੀ ਆ। ਪਰ ਸਭ ਤੋਂ ਵੱਡੀ ਗੱਲ ਹੈ ਕਿ ਹਜ਼ਮ ਕਰ ਜਾਂਦੇ ਨੇ ਲੋਕ। ਬੜਾ ਵੱਡਾ ਮਾਜਨਾ ਹੋ ਗਿਆ। ਤੁਸੀਂ ਦੇਖੋ ਕਿ ਖੁਦ ਪ੍ਰਤਾਪ ਸਿੰਘ ਬਾਜਵਾ ਸੂਬੇ ਦੇ ਚੋਣ ਕਮਿਸ਼ਨਰ ਨੂੰ ਜਾ ਕੇ ਮਿਲਦੇ ਆ
ਤੇ ਉਹ ਕਹਿੰਦੇ ਆ ਕਿ ਜੀ ਦੇਖੋ ਗੱਲ ਇਹ ਆ ਕਿ 60 ਵਾਰਡ ਨੇ ਪਟਿਆਲੇ ਦੇ, ਹੂੰ ਹੂੰ 60 ਵਾਰਡ ਤੇ 27 ਬੰਦੇ ਤੇ ਸਾਡੇ ਕਾਗਜ਼ ਹੀ ਨਹੀਂ ਭਰ ਸਕੇ। ਹੂੰ 27 ਥਾਂ ਤੇ ਅਸੀਂ ਇਲੈਕਸ਼ਨ ਹੀ ਨਹੀਂ ਲੜ ਰਹੇ, 60 ਅੱਗੇ 60 ਦੀਆਂ 60 ਲੜਦੇ ਸਾਂ ਅਸੀਂ। ਹੂੰ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾਪਰੀਆਂ ਇਹ ਬਹੁਤ ਹੀ ਮੰਦਭਾਗਾ ਹੈ, ਸਾਰਾ ਕੁਝ ਮੰਦਭਾਗਾ ਹੈ। ਤੇ ਉਸ ਤੋਂ ਵੀ ਜ਼ਿਆਦਾ ਮੰਦਭਾਗਾ ਇਹ ਆ ਕਿ ਜਿਨ੍ਹਾਂ ਨੇ ਡਿਊਟੀ ਨਿਭਾਉਣੀ ਹੈ, ਜਿਨ੍ਹਾਂ ਨੇ ਆਪਣੇ ਕਰਤੱਵ ਦਾ ਪਾਲਣ ਕਰਨਾ ਹੈ ਪ੍ਰਵੀਨ ਜੀ, ਹੂੰ ਉਹ ਕਰਤੱਵ ਪਾਲਣ ਦੀ ਥਾਂ ਤੇ ਅੱਜ ਕੱਲ ਜੇ ਦੇਖੋਗੇ ਤੇ ਬਿਲਕੁਲ ਅੱਖਾਂ ਮੀਚ ਕੇ ਬੈਠੇ ਹੋਏ ਨੇ। ਹੂੰ ਚਾਹੇ ਉਹ ਸੂਬੇ ਦਾ ਸਾਡੇ ਦਾ ਚੋਣ ਕਮਿਸ਼ਨਰ ਹੋਵੇ, ਕਿਉਂਕਿ ਜਿਹੜਾ ਇਹਨਾਂ ਦਾ ਹੀ ਅਪੁਆਇੰਟ ਕੀਤਾ ਉਹਦੇ ਤੋਂ ਕੀ ਤੁਸੀਂ ਉਮੀਦ ਕਰ ਸਕਦੇ? ਹੂੰ ਤੇ ਨਾ ਹੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ, ਮੈਨੂੰ ਤੇ ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ ਸਾਹਿਬ ਹੂੰ ਕਿ ਤੁਸੀਂ ਠੀਕ ਹੈ, ਤੁਹਾਡਾ ਹੱਕ ਬਣਦਾ ਹੈ, ਤੁਹਾਡੇ ਕੋਲ ਅਧਿਕਾਰ ਨੇ, ਹੂੰ ਤੁਸੀਂ ਹਰਜਿੰਦਰ ਸਿੰਘ ਧਾਮੀ ਤੋਂ ਜਵਾਬ ਲਓ, ਉਹਨਾਂ ਤੋਂ ਮਾਫੀ ਮੰਗਾਓ, ਜੋ ਵੀ ਕਰਨਾ ਕਰੋ। ਹੂੰ ਪਰ ਔਰਤ ਚ ਥੋੜੀ ਫਰਕ ਹੁੰਦਾ ਹੈ। ਨਹੀਂ ਫਰਕ, ਸਹੀ, ਬਿਲਕੁਲ ਸਹੀ, ਬਿਲਕੁਲ। ਔਰਤ ਤਾਂ ਔਰਤ ਹੈ ਨਾ। ਹੂੰ ਜੇ ਉਹਦੇ ਨਾਲ ਮੰਦਾ ਕਰ ਰਿਹਾ, ਫਿਰ ਆਮ ਆਦਮੀ ਪਾਰਟੀ ਦਾ ਹੈ, ਚਾਹੇ ਉਹ ਅਕਾਲੀ ਹੈ, ਉਹਦਾ ਵੀ ਕੋਈ ਫਰਕ ਨਹੀਂ ਰੱਖਣਾ ਚਾਹੀਦਾ। ਸੋ ਇਸ ਕਰਕੇ ਇਹ ਵੀਡੀਓ ਜਿਹੜਾ ਭੇਜਿਆ ਗਿਆ ਜੈਇੰਦਰ ਕੌਰ ਵੱਲੋਂ, ਤੇ ਮੈਨੂੰ ਲੱਗਦਾ ਕਿ ਇਹਦੇ ਚ ਨੋਟਿਸ ਵੀ ਹੋ ਜਾਏਗਾ ਜਲਦੀ। ਜੀ ਜੀ। ਤੇ ਅਗਲੀ ਗੱਲ ਕਰੀਏ ਮਿੰਟੂ ਜੀ ਰਣਜੀਤ ਬਾਵਾ ਦੀ, ਉਹਨਾਂ ਦੀ ਵੀ ਆਪਾਂ ਗੱਲ ਕੀਤੀ ਸੀ, ਸ਼ੋਅ ਰੱਦ ਹੋਣ ਦੇ ਬਾਰੇ ਆਪਾਂ ਖਬਰ ਸਾਂਝੀ ਕੀਤੀ ਸੀ। ਰਣਜੀਤ ਬਾਵਾ ਨੇ ਹੁਣ ਦਿਲ ਦਾ ਦਰਦ ਜਿਹੜਾ ਉਹ ਬਿਆਨ ਕੀਤਾ ਜੀ। ਹਾਂਜੀ ਦੇਖੋ, ਰਣਜੀਤ ਬਾਵੇ ਦਾ ਜਿਹੜਾ ਦਰਦ ਆ ਉਹ ਕੁਝ ਇਸ ਤਰ੍ਹਾਂ ਹੀ ਆਇਆ ਸਾਹਮਣੇ, ਜਿਸ ਤਰ੍ਹਾਂ ਦਾ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਐਂਗਲ ਦਿੱਤਾ ਜਾ ਰਿਹਾ ਸੀਗਾ। ਵੇਖੋ, ਇੱਕ ਨਹੀਂ ਦੋ ਨਹੀਂ, ਇਹਦੇ 3 ਸ਼ੋਅ ਜਿਹੜੇ ਆ ਉਹ ਉੱਥੇ ਰੱਦ ਹੋਏ ਆ ਹਿਮਾਚਲ ਦੇ ਵਿੱਚ। ਹਿਮਾਚਲ ਦੇ ਵਿੱਚ ਹੀ ਤੁਹਾਨੂੰ ਪਤਾ ਹੈ ਨਾ ਕਿ ਇਹ ਸ਼ੋਅ ਸੀਗਾ ਲਾਸਟ ਵਾਲਾ, ਜਿਹੜਾ ਕਿ ਰੱਦ ਕਰਨਾ ਪਿਆ। ਰੱਦ ਇਸ ਕਰਕੇ ਕਰਨਾ ਪਿਆ ਕਿਉਂਕਿ ਕੁਝ ਹਿੰਦੂ ਜਥੇਬੰਦੀਆਂ, ਖਾਸ ਤੌਰ ਤੇ VHP ਜਾਂ ਬਜਰੰਗ ਦਲ ਵਾਲੇ, ਇਹਨਾਂ ਨੇ ਬਹੁਤ ਜ਼ਿਆਦਾ ਮਾਮਲਾ ਜਿਹੜਾ ਹੈ ਉਹ ਚੱਕਿਆ ਹੋਇਆ ਸੀਗਾ। ਅੱਜ ਲੰਮਾ ਚੌੜਾ ਇੰਸਟਾ ਤੇ ਰਣਜੀਤ ਬਾਵਾ ਜੀ ਨੇ ਪੋਸਟ ਪਾਇਆ, ਨਾਲ ਉਹਨਾਂ ਨੇ CM ਸਾਹਿਬ ਨੂੰ ਵੀ ਕਿਹਾ ਕਿ ਭਾਈ ਇਹਨਾਂ ਨੂੰ ਥੋੜਾ ਜਿਹਾ ਸਮਝਾਓ। ਸਾਡੇ ਕੋਲ ਸ਼ੋਜ਼ ਦੀ ਕੋਈ ਕਮੀ ਨਹੀਂ, ਪੰਜਾਬ ਦੇ ਵਿੱਚ ਸਾਡੇ ਕੋਲ ਬਹੁਤ ਸ਼ੋਜ਼ ਨੇ, ਪਰ ਕਲਾਕਾਰ ਲੋਕਾਂ ਦਾ ਮਨੋਰੰਜਨ ਕਰਨ ਵਾਸਤੇ ਹੁੰਦੇ ਆ, ਬਟ ਤੁਸੀਂ ਲੋਕ ਸਟਿਲ ਨਫ਼ਰਤ ਦਾ ਸਬੂਤ ਦੇ ਰਹੇ ਹੋ ਜੀ। ਤਾਂ ਉਹ ਕਹਿੰਦੇ ਆ ਕਿ ਇਹ ਸਭ ਕੁਝ ਮਤਲਬ ਕਿ ਪੋਲਿਟਿਕਸ ਖੇਡ ਕੇ ਹਿੰਦੂ ਸਿੱਖ ਦਾ ਮੁੱਦਾ ਜਿਹੜਾ ਹੈ ਨਾ ਬਣਾਇਆ ਜਾ ਰਿਹਾ, ਕਹਿਣ ਦਾ ਮਤਲਬ ਹੈ। ਤਾਂ ਜੇ ਹਿੰਦੂ ਸਿੱਖ ਦਾ ਉਹਨਾਂ ਨੂੰ ਲੱਗਦਾ ਤਾਂ ਮੇਰੇ ਖਿਆਲ ਦੇ ਨਾਲ ਕਾਫੀ ਅਹਿਮ ਹੋ ਜਾਂਦਾ ਇਸ ਨੂੰ ਸਮਝਣਾ। ਹਰ ਗੱਲ ਵਿੱਚ ਉਹ ਕਹਿੰਦੇ ਕਿ ਹਿੰਦੂ ਸਿੱਖ ਦਾ ਮਸਲਾ ਬਣਾ ਦਿੰਦੇ ਹੋ। ਬਹੁਤ ਸਾਰੇ ਫੈਨਸ ਦੇ ਮੈਸੇਜ ਆ ਰਹੇ ਆ ਜਿਨ੍ਹਾਂ ਦੂਰ ਨੇੜੇ ਤੋਂ ਸ਼ੋਅ ਦੇਖਣ ਆਉਣਾ ਸੀ, ਬਟ ਅਸੀਂ ਅੱਜ ਨਹੀਂ ਆ ਰਹੇ। ਤੁਹਾਡੇ ਆਪਣੇ ਲੋਕ ਇਸ ਨਫ਼ਰਤ ਨੂੰ ਖਤਮ ਨਹੀਂ ਕਰਨਾ ਚਾਹੁੰਦੇ। ਮਤਲਬ ਸਾਫ਼ ਹੈ ਕਿ ਇੱਕ ਕਲਾਕਾਰ ਨੇ CM ਨੂੰ ਇੱਥੋਂ ਤੱਕ ਕਿਹਾ ਕਿ ਭਾਈ ਆਪਣੇ ਬੰਦਿਆਂ ਨੂੰ ਸਮਝਾਓ, ਇਹ ਤੇ ਨਫ਼ਰਤ ਤੱਕ ਪਹੁੰਚੇ। ਦੇਖੋ, ਵਿਰੋਧ ਹੋਰ ਚੀਜ਼ ਹੁੰਦੀ ਹੈ ਜੀ ਜੀ। ਵਿਰੋਧ ਤੇ ਮੈਂ ਵੀ ਕਰ ਸਕਦਾ, ਕਿਸੇ ਦਾ ਅਸਹਿਮਤੀ ਮੈਂ ਵੀ ਦਰਜ ਕਰਾ ਸਕਦਾ ਜੀ। ਇੱਕ ਹੁੰਦੀ ਹੈ ਨਫ਼ਰਤ ਦੀ ਭਾਵਨਾ ਕਿਸੇ ਦੇ ਪ੍ਰਤੀ ਪਾਲ ਲੈਣਾ। ਇਹ ਮਾਮਲਾ ਸ਼ੁਰੂ ਤੋਂ ਲੈ ਕੇ ਮੇਰਾ ਕੀ ਕਸੂਰ ਵਾਲੇ ਗਾਣੇ ਨਾਲ ਹੀ ਜੁੜਦਾ ਹੈ ਜੀ ਜੀ। ਜਦੋਂ ਇਹ ਗਾਣਾ ਆਇਆ ਸੀਗਾ ਉਦੋਂ ਰੌਲਾ ਪਿਆ। ਰਣਜੀਤ, ਹਾਲਾਂਕਿ ਵੀਰ ਸਿੰਘ ਜਿਹੜਾ ਲਿਖਾਰੀ ਸੀਗਾ ਉਹਨੇ ਮਾਫੀ ਨਹੀਂ ਮੰਗੀ, ਅੱਜ ਤੱਕ ਨਹੀਂ ਮੰਗੀ, ਬਟ ਰਣਜੀਤ ਬਾਵਾ ਨੇ ਨਾ ਸਿਰਫ ਉਹ ਤੋਂ ਲਿਖਤੀ ਮਾਫੀ ਮੰਗੀ ਸੀ, ਬਲਕਿ ਵੀਡੀਓ ਪਾ ਕੇ ਮਾਫੀ ਮੰਗੀ। ਪਰ ਜੇਕਰ ਇਸ ਦੇ ਬਾਵਜੂਦ ਕੋਈ ਬੰਦਾ ਇੰਨਾ ਝੁਕ ਜਾਂਦਾ ਹੈ ਜੀ, ਤਾਂ ਤੁਸੀਂ ਮਤਲਬ ਕਿ ਇਸ ਤਰ੍ਹਾਂ ਅੱਗੇ ਵਧਦੇ ਹੋ, ਤਾਂ ਫਿਰ ਉਹਨੂੰ ਕੀ ਸਮਝਿਆ ਜਾਵੇ। ਅੱਜ ਤੁਸੀਂ ਵੇਖੋ ਨਾ, ਹੋਰ ਚੀਜ਼ ਇੱਕ ਬੜੀ ਵੇਖਣ ਵਾਲੀ ਆ ਕਿ ਉਹ ਦਲਜੀਤ ਦੇ ਮਗਰ ਪੈ ਫਿਰਦੇ ਨੇ ਕਿ ਜੀ ਉਹਨੇ ਪੰਜਾਬ ਕਿਉਂ ਲਿਖ ਦਿੱਤਾ, ਪੰਜਾਬ ਨੂੰ। ਹਾਂਜੀ ਹਾਂਜੀ, PUNJ ਕੀ ਮਾਮਲਾ ਹੋ ਸਰ? ਮੈਂ ਫੋਟੋਆਂ ਪਾਈਆਂ ਨੇ ਆਪਣੇ ਪੇਜ ਤੇ। ਤੁਹਾਨੂੰ ਪਤਾ ਹੈ ਪ੍ਰਵੀਨ ਜੀ, ਮੇਰੇ ਘਰ ਨਕਸ਼ਾ ਲੱਗਿਆ ਹੋਇਆ ਸੋਵਰਨ ਪੰਜਾਬ ਦਾ। ਹਾਂਜੀ ਹਾਂਜੀ, 1848 ਕਿੰਨੇ ਜ਼ਿਆਦਾ ਉਹ, ਠੀਕ ਹੈ ਨਾ ਜੀ। ਤਾਂ ਉਹਦੇ ਵਿੱਚ ਪੰਜਾਬ ਵੀ ਨਹੀਂ, PUNJ ਵੀ ਨਹੀਂ, ਉੱਥੇ ਤੇ PUNJAU ਵੀ ਲਿਖਿਆ ਹੋਇਆ, ਪੰਜਾਬ।
ਬਹੁਤ ਮੈਂ ਜੀ ਮੈਂ ਸਰ। ਅਕਸਰ ਹੀ ਪੜ੍ਹਦਾ ਰਿਹਾ ਮਿੰਟੂ ਜੀ, ਉੱਥੇ ਜਲੰਧਰ ਹੋਰ ਸਾਰੇ ਸਪੈਲਿੰਗ ਵੀ ਏਦਾਂ ਹੀ ਹੈ, ਮਤਲਬ ਜਿਵੇਂ ਉਹ ਪ੍ਰੋਨਾਂਸ ਜਲੰਧਰ ਨੂੰ ਕਰਦੇ। ਜਲਿੰਦਰ ਲਿਖਿਆ, ਹਾਂਜੀ, 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 ਜਲਿੰਦਰ ਲਿਖਿਆ, ਹਾਂਜੀ, ਅੰਮ੍ਰਿਤਸਰ ਨੂੰ ਅੰਮ੍ਰਿਤਸਰ ਲਿਖਿਆ ਹੋਇਆ ਹਾਂਜੀ, ਹਾਂਜੀ, ਯੂ ਹਾਂਜੀ, ਤੇ, ਹਾਂਜੀ, ਹਾਂਜੀ, ਲੁਧਿਆਣਾ ਨੂੰ ਲੁਧਿਆਣਾ ਲਿਖਿਆ ਹੋਇਆ, ਲੋਧੀਆਣਾ। ਲੋਧੀਆਣਾ, ਹਾਂਜੀ, ਠੀਕ ਹੈ ਨਾ ਜੀ। ਤਾਂ ਹੂੰ, ਮਤਲਬ ਕਿ ਦੇਖੋ ਹੁਣ ਜਿਵੇਂ ਤੁਸੀਂ ਮਤਲਬ ਹੁਣ ਇੱਥੇ ਗੋਰਿਆਂ ਦਾ ਉਚਾਰਨ ਦੇਖਦੇ ਹੋ, ਹਾਂਜੀ, 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 ਮੈਂ ਤਾਂ ਕਿਤੇ ਗਿਆ ਨਹੀਂ ਹੈ, ਗੋਰਿਆਂ ਦਾ ਉਚਾਰਨ ਜਿਹੜਾ ਉਹ ਵੱਖਰਾ ਹੁੰਦਾ ਹੈ। ਹੂੰ, ਹੂੰ, ਇਵਨ ਦੈਟ ਕਿ ਜੋ ਹਿੰਦੀ ਬੋਲਦਾ ਹੈ, ਬੜੇ ਫਲੋ ਚ ਹਿੰਦੀ ਬੋਲਦਾ ਹੈ, ਉਹ ਪੰਜਾਬੀ ਦਾ ਉਹ ਉਚਾਰਨ ਜਦੋਂ ਕਰੇਗਾ ਡੱਡੇ ਢੱਡੇ ਚ ਫਸ ਜਾਏਗਾ। ਫਸ ਜਾਂਦਾ, ਹਾਂਜੀ, ਹਾਂਜੀ, ਰਾਰੇ ਤੇ ਰਾੜੇ ਤਾਂ ਚ ਫਸ ਕਹਿਣ ਜਾਂਦਾ। ਦਾ ਬਿਲਕੁਲ ਜੀ, ਉਹੀ ਹੂੰ, ਚੀਜ਼ ਹੈ ਨਾ ਕਿ ਉਹਨਾਂ ਦਾ ਉਚਾਰਨ ਉਸ ਵੇਲੇ ਦਾ ਜਿਸ ਤਰ੍ਹਾਂ ਦਾ ਸੀਗਾ, ਉਹਨਾਂ ਨੇ ਉਸ ਤਰ੍ਹਾਂ ਦੇ ਫਿਰ ਸਪੈਲਿੰਗ ਜਿਹੜੇ ਆ ਬਣਾਏ ਆ। ਹੂੰ, ਹੂੰ, ਠੀਕ ਹੈ ਨਾ ਜੀ। ਤਾਂ ਅੱਜ ਸਾਡੇ ਕੋਲ ਅਸੀਂ ਦੇਖੋ ਅੰਮ੍ਰਿਤਸਰ ਨੂੰ ਕੀਤਾ ਨਾ, ਇਹ ਤੇ ਹੂੰ, ਲਿਆਂਦਾ ਅੰਮ੍ਰਿਤਸਰ ਤੋਂ, ਜੀ, ਜੀ, ਲੋਧੀਆਣਾ ਨੂੰ ਲੁਧਿਆਣਾ ਕੀਤਾ ਸੀ। ਹੂੰ, ਤਾਂ ਮਤਲਬ ਕਿ ਪੰਜਾਬ ਯੂਨੀਵਰਸਿਟੀ ਤੇ ਪਹਿਲਾਂ ਹੀ ਇਹ ਨਾਲ ਲਿਖਦੀ ਆ, ਹੂੰ, ਹੂੰ, ਪਰ ਕੁਝ ਲੋਕ ਮਗਰ ਪੈ ਗਏ, ਇਹਨੂੰ ਵੀ ਮੁੱਦਾ ਬਣਾ ਲਿਆ। ਤਾਂ ਮਤਲਬ ਕਿ ਕਿਤੇ ਨਾ ਕਿਤੇ ਇਹੀ ਚੀਜ਼ ਨਫ਼ਰਤ ਜਿਹੜੀ ਹੈ ਨਾ, ਮੈਂ ਅੱਗੇ ਕਹਿਣਾ ਕਿ ਇਸ ਮੁਲਕ ਦੇ ਵਿੱਚ 14 ਤੋਂ ਬਾਅਦ ਇੱਕ ਐਸੀ ਭਾਵ ਹੈਗੀ ਆ ਹੂੰ, ਹੂੰ, ਜਿਨਨੇ ਮਤ ਨੂੰ ਥੋੜਾ ਹੋਰ ਅਜੱਡ ਕਰ ਦਿੱਤਾ, ਹੂੰ, ਹੋਰ ਵੀ ਉਜੱਡ ਕਰ ਦਿੱਤਾ। ਮਤਲਬ ਕਿ ਕੋਈ ਇਸ ਭੀੜੇ ਦਾਇਰੇ ਚੋਂ ਬਾਹਰ ਨਿਕਲ ਕੇ ਸੋਚਦਾ ਹੀ ਨਹੀਂ ਹੈ। ਹੂੰ, ਬਈ ਹੁਣ ਤੁਸੀਂ ਠੀਕ ਹੈ, ਮੇਰਾ ਕੀ ਕਸੂਰ ਦੀਆਂ ਪੰਕਤੀਆਂ ਜ਼ਰੂਰ ਉੱਥੇ ਉਛਾਲੀਆਂ ਗਈਆਂ ਹੋਣਗੀਆਂ ਕਿ ਇਹਨੇ ਬਈ ਸਾਡੀਆਂ ਭਾਵਨਾਵਾਂ ਹੱਥ ਕੀਤੀਆਂ, ਪਰ ਕਿਸੇ ਨੇ ਇਹ ਨਹੀਂ ਦੱਸਿਆ ਹੋਏਗਾ ਕਿ ਇਸ ਨੌਜਵਾਨ ਸਿੰਗਰ ਨੇ, ਬਾਵੇ ਨੇ 2 ਵਾਰੀ ਮਾਫੀ ਮੰਗ ਲਈ ਯਾਰ, ਗੀਤ ਰਿਮੂਵ ਕਰਤਾ। ਹੂੰ, ਤਾਂ ਤੁਸੀਂ ਤੇ ਸਗੋਂ ਕਹੋ ਕਿ ਯਾਰ ਇਹ ਬੰਦਾ ਬਹੁਤ ਵਧੀਆ ਹੈ, ਹੂੰ, ਜਿਸ ਨੇ ਸਾਡੇ ਭਾਈਚਾਰੇ ਦੇ ਐਤਰਾਜ਼ ਦਾ ਐਹਤਰਾਮ ਕੀਤਾ ਤੇ ਆਪਣਾ ਹੂੰ, ਗੀਤ ਜਿਹੜਾ ਸੀਗਾ ਉਹ remove ਕਰ ਦਿੱਤਾ। ਹੂੰ, ਇਹਦਾ ਮਤਲਬ ਹੈ ਕਿ ਉਹ ਤੇ ਸੋਚਦਾ ਨਾ ਕਿ ਯਾਰ ਮੇਰੇ ਤੋਂ ਗਲਤੀ ਹੋ ਗਈ, ਮੈਂ ਗੀਤ ਰਿਮੂਵ ਨਾ ਕਰਦਾ, ਮੈਂ ਵੀ ਅੜਿਆ ਰਹਿੰਦਾ ਫਿਰ। ਹੂੰ, ਇਸ ਕਰਕੇ ਇਹ ਜਿਹੜਾ ਮਾਹੌਲ ਬਣਿਆ ਨਾ, ਬਹੁਤ ਭੈੜਾ ਮਾਹੌਲ ਹੈ, ਜਿਹਦੇ ਵਿੱਚ ਇਹ ਸਭ ਕੁਝ ਕੀਤਾ ਜਾਂਦਾ ਹੈ। ਸੋ ਛੋਟੀਆਂ ਛੋਟੀਆਂ ਗੱਲਾਂ ਤੇ ਲੋਕ ਜਿਹੜੇ ਉਹ ਸਿੰਘ ਫਸਾਈ ਬੈਠੇ ਆ। ਤਾਂ ਰਣਜੀਤ ਬਾਵਾ ਨੇ ਜੋ ਇੱਕ ਐਂਗਲ ਮਤਲਬ ਕਿ ਕੁਝ ਲੋਕ ਦੇ ਰਹੇ ਸੀਗੇ ਪਹਿਲਾਂ ਹੀ, ਕਿ ਅਸਲ ਦੇ ਵਿੱਚ ਇਹ ਮਾਮਲਾ ਜਿਹੜਾ ਪੰਜਾਬ ਵਰਸਜ ਹਿਮਾਚਲ, ਉਹਦੇ ਚ ਕੰਗਣਾ ਵੀ ਆ ਜਾਂਦੀ ਹੈ, ਥੱਪੜ ਵੀ ਆ ਜਾਂਦਾ, ਕਿਸਾਨ ਵੀ ਆ ਜਾਂਦੇ, ਬਹੁਤ ਕੁਝ ਹੈ ਪੰਜਾਬ ਵਰਸਜ ਹਿਮਾਚਲ ਬਣਿਆ ਹੋਇਆ ਮਾਮਲਾ। ਹੂੰ, ਦੂਸਰਾ ਕਿ ਸਿੱਖ, ਜੀ, ਕਿ ਜਿਹੜੇ ਇਸ ਤਰ੍ਹਾਂ ਦੇ ਕਲਾਕਾਰ ਆ, ਉਹਨਾਂ ਦਾ ਵਿਰੋਧ ਕੀਤਾ ਜਾਂਦਾ ਮਿੱਥ ਕੇ। ਕਲਾ ਨੂੰ ਮੰਨਣ ਦੀ ਜ਼ਰੂਰਤ ਹੁੰਦੀ ਹੈ ਮੇਰੇ ਖਿਆਲ ਦੇ ਨਾਲ। ਤੁਸੀਂ ਹੁਣ ਇਹਨਾਂ ਹੱਦਾਂ ਨੂੰ ਰੋਕ ਹੀ ਨਹੀਂ ਸਕਦੇ। ਅਸੀਂ, ਮੈਂ ਤੇ ਮੇਰਾ ਮਿੱਤਰ ਅੱਜ ਗੱਲਾਂ ਕਰੀ ਜਾਂਦੇ ਸੀ, ਹੂੰ, ਅਸੀਂ ਸਰ ਉਹ ਦੌਰ ਦੇਖਿਆ ਜਦੋਂ ਮਾਈਕਲ ਜੈਕਸਨ ਦਾ ਨਾ ਜਲਵਾ ਹੁੰਦਾ ਸੀਗਾ। ਜੀ, ਜੀ, ਮਤਲਬ ਕਿ ਯੂਰਪ ਕੀ ਆ, ਇੰਡੀਆ ਕੀ ਆ, ਤੁਹਾਡਾ ਜਿਹੜਾ ਅਮਰੀਕਾ, ਨਾਰਥ ਅਮਰੀਕਾ, ਮਤਲਬ ਕਿ ਐਵਰੀ ਹਰ ਥਾਂ ਤੇ, ਹੂੰ, ਠੀਕ ਹੈ ਨਾ ਜੀ, ਮਤਲਬ ਕਿ ਜਲਵਾ ਸੀ। ਅੱਜ ਕੀ ਆ ਕਿ ਅੱਜ ਏਸ਼ੀਆ ਦੇ ਸਟਾਰ ਨਿਕਲ ਰਹੇ, ਹੂੰ, 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 ਏਸ਼ੀਆ ਚੋਂ ਸਟਾਰ ਨਿਕਲ ਰਹੇ ਨੇ ਜਿਨ੍ਹਾਂ ਦਾ ਜਲਵਾ ਹੈ। ਜੀ, ਜੀ, ਤਾਂ ਬਿਲਕੁਲ, ਮਤਲਬ ਕਿ ਇਹ ਦੌਰ ਹੁੰਦੇ ਆ। ਸੋ ਇਹਨਾਂ ਦੌਰ ਦੇ ਵਿੱਚ ਉਹਨੂੰ ਇੰਜੋਏ ਕਰੋ ਯਾਰ, ਉਸ ਚੀਜ਼ ਨੂੰ ਇੰਜੋਏ ਕਰੋ। ਜੇ ਨਹੀਂ ਲਾਈਕ ਕਰਦੇ ਤੇ ਨਾ ਕਰੋ, ਪਰ ਆ ਨਫ਼ਰਤੀ ਭਾਵ ਕਲਾ ਦੇ ਵਿੱਚ ਜਾਂ ਖੇਡ ਦੇ ਵਿੱਚ ਲੈ ਕੇ ਆਉਣਾ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ, ਸੋਭਦੇ ਨਹੀਂ। ਮੈਂ ਕਿ ਇਹਨੂੰ ਹੋਰ ਪਹਿਲੂ ਤੋਂ ਵੀ ਦੇਖਦਾ ਮਿੰਟੂ ਜੀ, ਵੀ ਜਿਵੇਂ ਆਪਾਂ ਨਾ ਮਤਲਬ ਬਹੁਤ ਸਾਰੇ ਲੋਕ ਨੇ ਅ ਆਪਦੇ ਖਿੱਤੇ ਦਾ ਮਾਣ, ਆਪਦੀ ਮਾਂ ਬੋਲੀ ਦਾ ਮਾਣ, ਉਹ ਕਿਹਨੂੰ ਨਹੀਂ ਹੁੰਦਾ, ਤੇ ਕਲਾਕਾਰ ਵੀ ਜੇ ਕਰ ਲੈਂਦਾ ਕਦੇ, ਜਾਂ ਉਹ ਪੰਜਾਬ ਦੀ ਗੱਲ ਕਰਦਾ। ਹੁਣ ਤੁਸੀਂ ਦੇਖੋ ਵੀ ਇੱਕ ਵਾਰੀ ਕੀ ਹੋਇਆ, ਸ਼ੁਭ ਆ ਕੋਈ ਮੁੰਡਾ ਕੈਨੇਡਾ ਤੋਂ, ਸਿੰਗਰ ਆ ਉਹ, ਚੰਗਾ ਚੱਲਿਆ ਪਿਛਲੇ ਦਿਨਾਂ ਦੇ ਵਿੱਚ। ਉਹ ਨੌਜਵਾਨ ਨੇ ਵਰਲਡ ਲੈਵਲ ਤੇ, ਕੌਮਾਂਤਰੀ ਲੈਵਲ ਤੇ ਚੰਗੀ ਪ੍ਰਸਿੱਧੀ ਹਾਸਲ ਕੀਤੀ। ਉਹਨੇ ਕੋਈ ਨਕਸ਼ਾ ਸ਼ੇਅਰ ਕਰਤਾ ਮਿੰਟੂ ਜੀ, ਪੰਜਾਬ ਦੇ ਵਿੱਚ ਲਾਈਟ ਕੋਈ ਗਈ ਹੋਈ ਸੀ, ਕੋਈ ਇਸ ਤਰ੍ਹਾਂ ਦਾ ਮਾਮਲਾ, ਉਹਨੇ ਪੰਜਾਬ ਨੂੰ ਹਾਈਲਾਈਟ ਕਰਕੇ ਦਿਖਾਤਾ। ਉਹਦਾ ਸ਼ੋਅ ਹੀ ਰੱਦ ਕਰਾਤਾ ਬੰਬੇ ਦੇ ਵਿੱਚ, ਦਿੱਲੀ ਦੇ ਵਿੱਚ, ਬੰਬੇ ਦੇ ਵਿੱਚ। ਕਹਿੰਦੇ ਜੀ ਇਹ ਤਾਂ ਪੰਜਾਬ ਦੀ ਅਲਹਿਦਗੀ ਦੀ ਗੱਲ ਕਰਦਾ, ਇਹਦੇ ਸ਼ੋਅ ਰੱਦ ਕਰਾਓ। ਮਤਲਬ ਅਸੀਂ ਹਰ ਚੀਜ਼ ਨੂੰ ਸਾੜੇ ਦੀ ਨਿਗਾਹ ਨਾਲ ਹੀ ਦੇਖਣਾ, ਕਿਉਂਕਿ ਕਿਸੇ ਕਲਾਕਾਰ ਨੂੰ ਕੋਈ ਹੱਕ ਨਹੀਂ ਵੀ ਪੰਜਾਬ ਦੇ। ਹੁਣ ਗੁਰੂ ਰੰਧਾਵੇ ਨੇ ਕੱਲ ਹੀ ਉਹ ਪੋਸਟ ਪਾਈ ਸੀ ਵੀ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਅੱਜ ਉਹ ਪੋਸਟ ਪਵਾਈ ਗਈ ਹੈ ਵੀ ਇਹ ਲਿਖ ਵੀ ਮੇਰਾ ਦੇਸ਼ ਆ ਤੇ ਦੇਸ਼ ਦੇ ਮੈਂ ਪਿਆਰ ਕਰਦਾ ਤੇ ਫਲਾਂ ਫਲਾਂ। ਤੁਸੀਂ ਵੀ ਉਹ ਪੜ੍ਹਿਆ ਹੀ ਹੋਣਾ, ਤੁਸੀਂ ਖਬਰਾਂ 'ਚ ਹੀ ਰਹਿੰਦੇ ਤੁਸੀਂ ਵੀ। ਸੋ ਮਤਲਬ ਨਹੀਂ ਦੇਖੋ, ਨਹੀਂ ਦੇਸ਼ ਨੂੰ ਪਿਆਰ ਕਰਦੇ ਆ ਯਾਰ, ਅਸੀਂ ਕਿਹੜੀ ਗੱਲ। ਉਹ ਜਿਹੜਾ ਹਾਂ, ਹੈਗਾ ਮਤਲਬ ਦਿਲਜੀਤ, ਹਾਂ ਉਹ ਤਾਂ ਸਹੀ, ਨੈਸ਼ਨਲ ਫਲੈਗ ਲੈ ਕੇ ਜਾਂਦਾ। ਫਲੈਗ ਲੈ ਕੇ ਜਾਂਦਾ, ਮਤਲਬ ਉਹ ਤੇ ਹਰੇਕ ਫੋਟੋ ਦੇ ਨਾਲ ਨੈਸ਼ਨਲ ਫਲੈਗ ਹਾਂ, ਤੇ ਲਾਉਂਦਾ। ਪੰਜਾਬ ਕਹਿਦਾ ਉਹ ਤੇ ਤੇ ਉਹਦੇ ਨਾਲ ਮੰਦਰ ਦੇਖੋ ਜਾ ਕੇ ਤੁਸੀਂ, ਆਉਂਦਾ। ਉਹਦੇ ਨਾਲ ਕਿੱਡਾ ਹੋ ਹੱਲਾ।
ਮਤਲਬ ਮੈਂ ਤਾਂ ਹੈਰਾਨ ਹਾਂ। ਹਾਂਜੀ ਦੇਖੋ ਠੀਕ ਹੈ, ਲੈਦਗੀ ਦੀ ਭਾਵਨਾ ਇੱਕ ਵੱਖਰਾ ਵਿਸ਼ਾ ਹੈ, ਹਾਂਜੀ ਉਹਦੇ ਕਈ ਕਾਰਨ ਹੁੰਦੇ ਆ। ਉਹ ਐਵੇਂ ਕਿਸੇ ਦੇ ਸਿਰ ਤੇ ਮੜ ਦੇਣਾ ਕਿ ਇਹ ਲੈਦਗੀ ਵਾਲੇ ਨਹੀਂ ਆ, ਨਹੀਂ ਬਿਲਕੁਲ ਵੱਖਵਾਦੀ ਆ, ਹਾਂ ਉਹਦੇ ਕਈ ਕਾਰਨ ਉਹਦੇ ਹੁੰਦੇ ਆ, ਕਈ ਠੀਕ ਹੈ ਨਾ ਜੀ, ਹਾਂਜੀ ਕਈ ਕਾਰਨ ਹੁੰਦੇ। ਪਰ ਜ਼ਿਆਦਾਤਰ ਮੋਸਟਲੀ ਜਿਹੜੇ ਬੰਦੇ ਜਿੱਥੇ ਰਹਿੰਦੇ ਆ, ਉਹ ਦੋ ਤਰ੍ਹਾਂ ਦਾ ਹੁੰਦਾ ਮਾਮਲਾ। ਇੱਕ ਜੀ ਹੁੰਦਾ ਜਿਵੇਂ ਪੰਜਾਬ ਆ, ਜੀ ਜੀ ਅਸੀਂ ਜਿਸ ਮਿੱਟੀ 'ਚ ਜੰਮੇ ਆ, ਇੱਕ ਇਹਦਾ ਮੋਹ ਹੁੰਦਾ ਹੈ। ਇੱਕ ਹੁੰਦਾ ਜਿਸ ਮੁਲਕ 'ਚ ਅਸੀਂ ਰਹਿ ਰਹੇ, ਹਾਂਜੀ ਹਾਂਜੀ ਬਿਲਕੁਲ ਜਿਹੜੀ ਉਹ ਬਾਉਂਡਰੀ ਹੁੰਦੀ ਹੈ ਉਸ ਮੁਲਕ ਦੀ, ਉਸ ਹਦੂਦ ਦੇ ਵਿੱਚ ਜਿੱਥੇ ਬੰਦਾ ਰਹਿੰਦਾ ਹੈ, ਹਾਂਜੀ ਕੋਈ ਵੀ ਮੁਲਕ ਆ, ਹਾਂਜੀ ਇੱਕ ਉਹਦਾ ਸਤਿਕਾਰ ਹੁੰਦਾ, ਠੀਕ ਹੈ ਨਾ ਜੀ। ਤੋ ਜੇ ਉਹ ਬੰਦਾ ਕੋਈ ਆਪਣਾ ਜਿੱਥੇ ਦਾ ਜੰਮ ਪਾ ਲਿਆ, ਉਹ ਇੱਕ ਪ੍ਰਾਈਡ ਹੁੰਦਾ, ਉਹ ਪ੍ਰਾਈਡ ਹੈ ਇੱਕ, ਬਿਲਕੁਲ ਬਿਲਕੁਲ ਉਹ ਪ੍ਰਾਈਡ ਹੈ ਸਰ। ਉਹ ਨਹੀਂ ਉਹ ਤੁਸੀਂ ਉਹ ਤੋਂ ਮਰਾਠੇ ਖੋ ਵੀ ਸਕਦੇ। ਪ੍ਰਾਈਡ ਕਰਦੇ, ਹਾਂਜੀ ਬਿਲਕੁਲ ਨਹੀਂ ਸਰ, ਮਰਾਠੇ ਵੀ ਕਰਦੇ ਨੇ, ਮਰਾਠੇ ਵੀ ਮਰਾਠਾ ਕਰਦੇ ਨੇ, ਪ੍ਰਾਈਡ ਹੈ, ਹਾਂਜੀ ਹਾਂਜੀ ਉਹ ਸਾਊਥ ਵਾਲੇ ਸਾਊਥ ਦਾ ਕਰਦੇ, ਪ੍ਰਾਈਡ ਹੈ, ਹਾਂਜੀ ਹਾਂਜੀ ਤਾਂ ਨਾਗਿਆਂ ਦਾ ਪ੍ਰਾਈਡ ਆ, ਬੰਗਾਲੀਆਂ ਦਾ ਆਪਣਾ ਪ੍ਰਾਈਡ ਹੈ। ਹਾਂਜੀ ਹਾਂਜੀ ਬਿਲਕੁਲ ਮਤਲਬ ਕਿ ਹਰੇਕ ਨੂੰ ਆਪਣਾ ਪ੍ਰਾਈਡ ਜਿਹੜਾ ਹੈ ਨਾ, ਉਹ ਕਹਿ ਲਓ ਕਿ ਮਾਨਣ ਦਾ ਜਾਂ ਫੈਲਾਉਣ ਦਾ ਉਹਦਾ ਹੱਕ ਆ। ਹਾਂਜੀ ਤਾਂ ਉਹਦੇ 'ਚ ਤਾਂ ਸਗੋਂ ਇੰਜੋਏ ਹੋਣਾ ਚਾਹੀਦਾ ਯਾਰ, ਸਤਿਕਾਰ ਹੋਣਾ ਚਾਹੀਦਾ। ਸੋ ਇਹ ਛੋਟੀਆਂ ਗੱਲਾਂ ਨੇ, ਇਹ ਛੋਟੀਆਂ ਲੜਾਈਆਂ ਲੜਨ ਵਾਲੇ ਤਦੇ ਤੇ ਵੱਡੀਆਂ ਲੜਾਈਆਂ 'ਚ ਕਾਮਯਾਬ ਨਹੀਂ ਹੁੰਦੇ ਸਾਹਿਬ, ਇਹ ਛੋਟੀਆਂ ਲੜਾਈਆਂ ਲੜਨ ਵਾਲੇ। ਸਾਊਥ ਦਾ ਤਾਂ ਮਿੰਟੂ ਜੀ ਇੱਕ ਮੁੱਖ ਮੰਤਰੀ ਆ, ਉਹਨੇ ਮੋਦੀ ਤੇ ਅਮਿਤ ਸ਼ਾਹ ਬੈਠੇ ਸੀਗੇ ਉਹ ਸਟੇਜ ਦੇ ਉੱਤੇ, ਤੇ ਉਹਨੇ ਸ਼ਰੇਆਮ ਕਿਹਾ, ਲੋਕ ਉਹਨਾਂ ਦੇ ਤੁਹਾਨੂੰ ਪਤਾ ਹੀ ਹੈ ਸਾਊਥ ਦੇ ਵਿੱਚ ਵੀ ਆਪਦੀ ਭਾਸ਼ਾ ਪ੍ਰਤੀ ਲੋਕ ਬਹੁਤ ਸਹਿਰਦ ਰਹਿੰਦੇ ਆ, ਉਹ ਕਹਿੰਦੇ ਵੀ ਸਾਡੇ ਤੇ ਹਿੰਦੀ ਨਾ ਥੋਪੋ। ਉਹ ਉਦੋਂ ਨਹੀਂ ਬੋਲਿਆ ਕੋਈ, ਉਦੋਂ ਨਹੀਂ ਕਿਹਾ ਵੀ ਭਾਈ ਹਾਂ ਇਹ ਤਾਂ ਗਲਤ ਆ, ਜੇ ਦੇਸ਼ ਵਿਰੋਧੀ ਹੈ, ਜੇ ਪਾਕਿਸਤਾਨੀ ਹੈ, ਜਾਂ ਚਾਈਨਾ ਸਪਾਂਸਰਡ ਆ। ਮੈਂ ਕਹਿੰਦਾ ਕਿ ਉਹਦੇ 'ਚ ਕੁਝ ਗਲਤ ਨਹੀਂ, ਗਲਤ ਨਹੀਂ ਹੈ ਬਿਲਕੁਲ, ਕੀ ਗਲਤ ਕੁਝ ਵੀ ਗਲਤ ਨਹੀਂ। ਉਹਨੂੰ ਕਿਉਂ ਦੇਸ਼ ਵਿਰੋਧੀ ਕਹੋਗੇ ਤੁਸੀਂ? ਹਾਂ ਠੀਕ ਹੈ ਨਾ, ਕਿਉਂਕਿ ਇਹ ਦੇਸ਼ ਜਿਹੜਾ ਹੈ ਦੁਨੀਆ ਦੀ ਸਭ ਤੋਂ ਵੱਡੀ ਵਿਭਿੰਨਤਾ ਹੈ ਸਰ। ਬਿਲਕੁਲ ਬਿਲਕੁਲ ਦੁਨੀਆ ਦੀ ਸਭ ਤੋਂ ਵੱਡੀ ਵਿਭਿੰਨਤਾ ਹੈ, ਜਿੱਥੇ 12 ਕੋਹ ਤੇ ਬਾਣੀ ਤੇ ਪਾਣੀ ਬਦਲ ਜਾਂਦੇ ਆ, ਤਾਂ ਉੱਥੇ ਤੁਸੀਂ ਇੱਕ ਚੀਜ਼ ਨਹੀਂ ਥੋਪ ਸਕਦੇ। ਮੈਂ ਤਾਂ ਕਹਿੰਦਾ ਸਗੋਂ ਸਤਿਕਾਰ ਕਰਨਾ ਚਾਹੀਦਾ ਸੀ। ਉੱਠ ਕੇ ਅਮਿਤ ਸ਼ਾਹ ਉਹਨੂੰ ਮਤਲਬ ਕਿ ਕੋਈ ਹਾਰ ਰੁਪਏ ਲਾਉਂਦੇ, ਕਿ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ। ਇੱਕ ਭਾਸ਼ਾ ਜਿਹੜੀ ਨਹੀਂ, ਇੱਕ ਬੋਲੀ ਕਿਸੇ ਤੇ ਕਿਵੇਂ ਥੋਪ ਸਕਦੇ ਸਰ? ਇੱਥੇ ਮੇਰਾ ਪਿੰਡ ਆ, ਮੇਰਾ ਪਿੰਡ ਮਾਝੇ ਵਾਲਿਆਂ ਦਾ, ਹਾਂਜੀ ਹਾਂਜੀ ਅਸੀਂ ਭਾਊਆਂ ਵਾਲੀ ਬੋਲੀ ਬੋਲਦੇ, ਮਾਝੀ ਬੋਲਦੇ ਆ ਨਾ। ਹਾਂਜੀ ਹਾਂਜੀ ਬਿਲਕੁਲ। ਤੇ ਮੇਰੇ ਤੋਂ 1.5 ਕਿਲੋਮੀਟਰ ਦੂਰ ਹੈ, ਮਤਲਬ ਕਿ 1.5 ਕਿਲੋਮੀਟਰ ਦੂਰ ਹੈ ਪਿੰਡ ਜੋਧਪੁਰ। ਹਾਂਜੀ ਹਾਂਜੀ ਉਹ 100% ਮਾਲਵੇ ਵਾਲਿਆਂ ਦਾ, ਉਹ ਸੋਨੂ ਕਹਿੰਦੇ ਆ, ਅਸੀਂ ਹੋਰ ਕਹਿੰਦੇ ਆ, ਉਹ ਮਤਲਬ ਕਿ ਬਿੰਦੇ ਬਿੰਦੇ ਕਹਿੰਦੇ, ਅਸੀਂ ਘੜੀ ਮੁੜੀ ਕਹਿੰਦੇ ਆ। ਹਾਂਜੀ ਹਾਂਜੀ ਤਾਂ ਕੀ ਅਸੀਂ ਇੱਕ ਦੂਜੇ ਤੇ ਉਹ ਸਾਨੂੰ ਕਹਿੰਦੇ ਤੁਸੀਂ ਉਧਰੋਂ ਆਏ, ਸਾਡੇ ਵਾਲੀ ਬੋਲੀ ਬੋਲੋ। ਹਾਂ ਸਹੀ ਗੱਲ ਆ। ਨਹੀਂ ਮਤਲਬ ਕਿ ਇਹ ਕਿਸੇ ਤੇ ਵੀ ਥੋਪੀ ਜਾ, ਇਹ ਤਾਂ ਇੰਨੀ ਮੈਂ ਤੁਹਾਨੂੰ ਵਿਭਿੰਨਤਾ ਦੱਸੀ ਹੈ ਕਿ ਮੇਰੇ ਤੋਂ 1.5 ਕਿਲੋਮੀਟਰ ਦੂਰ ਉਹ ਬੋਲੀ ਬਦਲ ਜਾਂਦੀ ਹੈ ਉਹਨਾਂ ਦੀ। ਹਾਂਜੀ ਹਾਂਜੀ ਬਿਲਕੁਲ। ਇਹ ਇੰਨਾ ਦੇਸ਼ ਵਿਭਿੰਨਤਾ ਵਾਲਾ ਹੈ, ਪਰ ਇਹ ਜੱਡ ਕਿਸਮ ਦੇ ਲੋਕ ਨੇ ਜੀ ਇਹ। ਜੀ ਬਿਲਕੁਲ। ਤੇ ਮਿੰਟੂ ਜੀ ਅਗਲੀ ਗੱਲ ਕਰੀਏ, ਪੰਜਾਬ ਸਰਕਾਰ ਦੇ ਲਈ ਜਿਹੜਾ ਮਾਮਲਾ ਬਹੁਤ ਫਜ਼ੀਅਤ ਦਾ ਕਹਿ ਲਓ ਜਾਂ ਬਹੁਤ ਸਾਰੀ ਆਲੋਚਨਾ ਦਾ ਕਾਰਨ ਬਣਿਆ ਹੋਇਆ, ਉਹ ਹੈ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ। ਹੁਣ ਇਸ ਮਾਮਲੇ ਦੇ ਵਿੱਚ ਇੱਕ DSP ਦੀ ਨੌਕਰੀ ਗਈ ਹੈ, ਹੋਰ ਤਾਂ ਨਹੀਂ ਕਹਿ ਸਕਦੇ। ਦੇਖੋ DSP ਦੀ ਨੌਕਰੀ ਜਾਣੀ ਸੀ, ਇਹ DSP ਗਿਆ ਹੀ ਚਲਾ ਕਿਤੇ। ਮੈਨੂੰ ਲੱਗਦਾ ਮੈਂ ਤੇ ਪਹਿਲਾਂ ਹੀ ਕਹਿ ਦਿੱਤਾ ਸੀਗਾ, ਇਹ DSP ਇੱਥੋਂ ਨਿਕਲ ਚੁੱਕਾ ਹੈ। ਜਿੰਨੀ ਕੁ ਸਾਡੀ ਜਾਣਕਾਰੀ ਸੀ, ਬਹੁਤ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ DSP ਇੱਥੋਂ ਨਿਕਲ ਚੁੱਕਾ। ਹੁਣ ਉਹਦੀ ਨੌਕਰੀ ਖੋਲੋ, ਕਿੱਡੀ ਕੁ ਗੱਲ ਹੈ? ਉਹ ਤਾਂ ਹੋ ਸਕਦਾ ਜਾ ਕੇ ਅਗਾਂਹ ਕਿਤੇ ਉਹਨੇ ਆਪਦਾ ਜੁਗਾੜ ਸੈੱਟ ਵੀ ਕਰ ਲਿਆ ਹੋਵੇ। ਜਿੰਨੀ ਕੁ ਮੇਰੀ ਜਾਣਕਾਰੀ ਆ, ਉਹ ਕਈ ਮਹੀਨੇ ਪਹਿਲਾਂ ਨਿਕਲ ਗਿਆ ਸੀ ਉਹਦੇ ਤੋਂ। ਤਾਂ ਇਹ DSP ਕੌਣ ਹੈ? ਗੁਰਸ਼ੇਰ ਹੈ। ਬੜਾ ਮਤਲਬ ਕਿ ਇਹ ਚਾਲੂ ਬੰਦਾ। ਹੁਣ ਤੁਸੀਂ ਦੇਖੋ ਕਿ ਉਹਦੇ ਵਿੱਚ ਕੀ ਹੋਇਆ ਸਰ, ਕਿ ਇਹਦਾ ਹੀ ਇੱਕ ਦੋਸਤ ਸੀਗਾ ਜਿਹੜਾ ਟਾਲਾ, ਉਹਨੇ ਵੀ ਇਹਦੇ ਤੇ ਦੋਸ਼ ਲਾਇਆ ਇਸੇ ਹੀ ਕੇਸ ਤੋਂ ਬਾਅਦ, ਕਿ ਕਿਸ ਤਰ੍ਹਾਂ ਵੱਡੇ ਮਾਮਲਿਆਂ ਦੇ ਵਿੱਚ ਬੰਦੇ, ਉਹਨਾਂ ਦੀਆਂ ਸ਼ਿਕਾਇਤਾਂ ਦਿੱਤੀਆਂ ਜਾਂਦੀਆਂ ਤੇ ਫਿਰ ਉਹਨਾਂ ਦੇ ਵਿੱਚ ਕੰਪਰੋਮਾਈਜ਼ ਕਰਵਾਉਣ ਲਈ ਜਾਇਦਾਦਾਂ ਤੱਕ ਦੀਆਂ ਖੇਡਾਂ ਸੀਗੀਆਂ। ਇਹ ਦੋਸ਼ ਲੱਗਾ ਸਰ, ਹਾਈ ਕੋਰਟ 'ਚ ਗਿਆ ਮਾਮਲਾ, ਜੀ ਜੀ ਕੋਰਟ ਦੇ ਵਿੱਚ ਗਿਆ ਸੀਗਾ ਇਹ ਮਾਮਲਾ। ਤਾਂ ਖੈਰ ਕਹਿਣ ਦਾ ਮਤਲਬ ਇਹ ਹੋਆ ਕਿ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਹੁਣ ਮਤਲਬ ਇਹਦੇ ਵਿੱਚ ਬਰਖਾਸਤ ਕਰਨਗੇ DSP ਨੂੰ, ਤੇ ਨਾਲ ਕਿਹਾ ਹੈ ਕਿ SSP ਵੀ ਸਸਪੈਂਡ ਹੋਣਾ ਚਾਹੀਦਾ ਹੈ। ਇਹਨਾਂ ਨੇ ਮਤਲਬ ਕਿ ਸਾਫ਼ ਕਰ ਦਿੱਤਾ ਹੈ। ਪੰਜਾਬ DGP ਤੋਂ ਵੀ ਜਿਹੜੇ ਕਲੀਨ ਚਿੱਟ ਦੇਣ ਦੇ 3 ਸਵਾਲ ਪੁੱਛੇ ਗਏ ਨੇ। ਸੋ
ਸਰਕਾਰ ਨੇ ਉੱਥੇ ਜਾ ਕੇ ਦੱਸ ਦਿੱਤਾ ਕਿ ਅਸੀਂ ਇਹਦੀ ਫਾਈਲ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਭੇਜ ਦਿੱਤੀ ਹੈ। ਇਹ ਕਾਰਵਾਈ SIT ਦੀ ਰਿਪੋਰਟ ਦੇ ਆਧਾਰ ਤੇ ਕੀਤੀ ਗਈ ਆ। 25 ਅਕਤੂਬਰ ਨੂੰ ਗੁਰਸ਼ੇਰ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਉਹਦੇ ਨਾਲ 6 ਹੋਰ ਅਧਿਕਾਰੀ ਜਿਹੜੇ ਉਹ ਸਸਪੈਂਡ ਕੀਤੇ ਗਏ ਸੀਗੇ। ਤਾਂ ਦੂਜੇ ਪਾਸੇ ਮੁਹਾਲੀ ਦਾ ਜਿਹੜਾ ਤਤਕਾਲੀ SSP ਸੀ ਵਿਵੇਕਸ਼ੀਲ ਸੋਨੀ, ਉਹਦੇ ਬਾਰੇ ਹਾਈ ਕੋਰਟ ਨੇ ਕਿਹਾ ਕਿ ਉਸ ਜ਼ਿਲ੍ਹੇ ਦੇ ਉਹ ਮੁਖੀ ਸੀਗੇ, ਉਹਨਾਂ ਨੂੰ ਵੀ ਸਸਪੈਂਡ ਕੀਤਾ ਜਾਣਾ ਚਾਹੀਦਾ। ਬਿਲਕੁਲ ਗੱਲ ਇਹਨਾਂ ਦੀ ਦਰੁਸਤ ਆ। ਦੇਖੋ, ਕਿਸੇ ਜੇਲ੍ਹ ਦੇ ਵਿੱਚ ਕੋਈ ਵੱਡੀ ਘਟਨਾ ਵਾਪਰਦੀ ਆ, ਜਿੱਦਾਂ ਮਸਲਨ ਤੁਹਾਨੂੰ ਯਾਦ ਹੋਏਗਾ ਸਾਡੇ ਇੱਕ ਦੋਸਤ ਹੀ ਸੀਗੇ ਸੁਪਰਡੈਂਟ, ਉਹਨਾਂ ਦੇ ਕਾਰਜਕਾਲ ਦੇ ਦੌਰਾਨ 2 ਮਰਡਰ ਹੋਏ ਸੀ ਇੱਕ ਜੇਲ੍ਹ ਦੇ ਵਿੱਚ, ਤਾਂ ਉਹਨਾਂ ਨੂੰ ਨਾਲ ਦੀ ਨਾਲ ਸਸਪੈਂਡ ਕਰ ਦਿੱਤਾ ਗਿਆ ਸੀਗਾ, ਜਦ ਕਿ ਉਹ ਮੌਕੇ ਤੇ ਡਿਊਟੀ ਤੇ ਵੀ ਸ਼ਾਇਦ ਨਹੀਂ ਸੀ। ਤਾਂ ਇੱਕ ਪਾਸੇ ਤਾਂ ਤੁਸੀਂ ਹੈਡ ਨੂੰ ਨਾਲ ਦੀ ਨਾਲ ਚੇਪਤਾ, ਤਾਂ ਦੂਜੇ ਪਾਸੇ ਐਡਾ ਸੈਂਸਿਟਿਵ ਮਸਲਾ ਜਿਹਦੇ ਵਿੱਚ ਮਤਲਬ ਕਿ ਪੂਰੀ ਪੁਲਿਸ ਫੋਰਸ ਦੀ ਬਦਨਾਮੀ ਨਹੀਂ ਹੋਈ, ਬਲਕਿ ਪੁਲਿਸ ਫੋਰਸ ਨੰਗੀ ਹੋ ਗਈ ਇਹਦੇ ਵਿੱਚ, ਲੁਕਾਉਂਦੀ। ਤਾਂ ਮਤਲਬ ਕਿ ਉਸ ਮਾਮਲੇ 'ਚ ਤੁਸੀਂ ਇੱਕ ਜ਼ਿਲ੍ਹਾ ਪੁਲਿਸ ਮੁਖੀ ਨੂੰ ਪਾਸੇ ਛੱਡ ਦਿਓ। ਇੱਕ ਬੜਾ ਵੱਡਾ ਸਵਾਲ ਹੈ ਨਾ ਕਿ ਜੇਲ੍ਹ ਦੇ ਵਿੱਚ ਕੁਝ ਐਸੀ ਵੈਸੀ ਘਟਨਾ ਵਾਪਰ ਗਈ ਤਾਂ ਤੁਸੀਂ ਸੁਪਰਡੈਂਟ ਨੂੰ ਘੇਰ ਲਿਆ। ਮੈਂ ਇੱਕ ਮਿਸਾਲ ਦੇ ਕੇ ਤੁਹਾਨੂੰ ਦੱਸ ਰਿਹਾ। ਤਾਂ ਜਦ ਐਡੀ ਵੱਡੀ ਘਟਨਾ ਵਾਪਰੀ ਕਿ ਮਤਲਬ ਕਿ ਕੌਮਾਂਤਰੀ ਪੱਧਰ ਤੱਕ ਦਾ ਮਾਮਲਾ ਜਿਹੜਾ ਹੈ ਉਹ ਬਦਨਾਮੀ ਵਾਲਾ ਬਣ ਗਿਆ, ਤਾਂ ਉੱਥੇ ਤੁਸੀਂ ਜ਼ਿਲ੍ਹਾ ਪੁਲਿਸ ਮੁਖੀ ਛੱਡ ਦਿੱਤਾ। ਉਹਦਾ ਕਾਰਨ ਕੀ ਹੈ? ਕਾਰਨ ਇਹ ਆ ਕਿ ਜਿਹੜਾ ਸੋਨੀ ਦੀਆਂ ਨਜ਼ਦੀਕੀਆਂ 1-2 ਮੰਤਰੀਆਂ ਦੇ ਨਾਲ ਬਹੁਤ ਨੇ। ਠੀਕ ਹੈ ਜੀ। ਤਾਂ ਇਸ ਵਾਸਤੇ ਵਿਵੇਕਸ਼ੀਲ ਸੋਨੀ ਨੂੰ ਬਚਾ ਰਹੀ ਆ ਸਰਕਾਰ, ਮੈਂ ਸਿੱਧਾ ਕਹਾਂ, ਕਿਉਂਕਿ ਉਹ ਇਹਨਾਂ ਦਾ ਖਸਮ ਖਾਸ ਆ, ਇਹਨਾਂ ਦਾ ਕਹਿ ਲਓ ਕਿ ਮਤਲਬ ਕਿ ਬੜਾ ਪਿਆਰਾ ਜੀ, ਉਹ ਜਿਵੇਂ ਕਹਿੰਦੇ ਹੁੰਦੇ ਨਾ ਕਿ ਨੀਲੀਆਂ ਅੱਖਾਂ ਵਾਲਾ ਹੈ ਬੱਚਾ ਇਹਨਾਂ ਦਾ। ਸੋ ਇਸ ਵਾਸਤੇ ਉਹਨੂੰ ਬਚਾਉਣ ਲਈ ਇਹਨਾਂ ਨੇ ਬਹੁਤ ਤਰਲਾ ਮਾਰਿਆ ਹੈ, ਪਰ ਕੋਰਟ ਖੜਾ ਨਹੀਂ ਛੱਡਦਾ। ਕੋਰਟ ਹਾਲੇ ਵੀ ਕਹਿ ਰਿਹਾ ਕਿ ਉਹਦੇ ਤੇ ਕਾਰਵਾਈ ਕਿਉਂ ਨਹੀਂ। ਤਾਂ ਮੇਰੇ ਖਿਆਲ ਦੇ ਨਾਲ ਕਾਰਵਾਈ ਵਿਵੇਕਸ਼ੀਲ ਸੋਨੀ ਤੇ ਵੀ ਅੰਤ ਨੂੰ ਹੋਏਗੀ। ਜੀ, ਤੇ ਮੈਨੂੰ ਜੀ ਗੱਲ ਕਰੀਏ ਮੀਤ ਹੇਅਰ ਦੀ, ਇਹਨਾਂ ਨੇ ਖੇਡਾਂ ਦੇ ਫੰਡ ਦਾ ਮਾਮਲਾ ਚੁੱਕਿਆ ਜੀ। ਹਾਂਜੀ, ਦੇਖੋ ਇਹ ਤੁਹਾਨੂੰ ਪਤਾ ਹੀ ਆ, ਖੇਡ ਮੰਤਰੀ ਰਹਿ ਕੇ ਗਏ ਨੇ। ਜਿਹੜਾ ਬੰਦਾ ਖੇਡ ਮੰਤਰੀ ਰਿਹਾ ਹੋਵੇ, ਕੋਈ ਮੰਤਰਾਲਾ ਸਾਂਭਦਾ ਹੋਵੇ, ਆਪ ਵੀ ਖੇਡਦੇ ਖੂਡਦੇ ਆ, ਤਾਂ ਉਹਨਾਂ ਨੂੰ ਮਤਲਬ ਕਿ ਚੀਜ਼ਾਂ ਦਾ ਪਤਾ ਹੁੰਦਾ। ਤਾਂ ਇਹਨਾਂ ਨੇ ਘੇਰ ਲਿਆ ਉੱਥੇ, ਕਹਿੰਦੇ ਵੀ ਯੂਪੀ ਤੇ ਗੁਜਰਾਤ ਵਾਲਿਆਂ ਨੂੰ ਤੁਸੀਂ 400 ਕਰੋੜ ਰੁਪਈਆ ਦੇ ਦਿੱਤਾ ਆ, ਤੇ ਗੁਜਰਾਤ ਵਾਲੇ ਕਿੰਨੇ ਕੁ ਮੈਡਲ ਲੈ ਕੇ ਆਏ ਬਈ, ਤੇ ਪੰਜਾਬ ਜਿਹੜਾ ਹੈ ਉਹ ਤੇ 20% ਜਿੰਨੇ ਮੈਡਲ ਆਏ ਆ ਉਹਦਾ 20% ਅਸੀਂ ਲੈ ਕੇ ਆਏ ਆ, ਤੇ ਸਾਨੂੰ ਤੁਸੀਂ ਫੰਡ ਅਲਾਟ ਦੇ ਮਾਮਲੇ ਦੇ ਵਿੱਚ 8ਵੇਂ ਕਿ 10ਵੇਂ ਨੰਬਰ ਤੇ ਰੱਖਦੇ ਜੇ। ਤੇ ਇਹ ਕੋਈ ਗੱਲ ਥੋੜੀ ਹੈ। ਵੈਸੇ ਗੱਲ ਵਧੀਆ ਕੀਤੀ ਹੈ ਇਹਨਾਂ ਨੇ ਜੀ। ਇੱਕ ਤੇ ਇਹ ਆ ਕਿ ਬਹੁਤ ਘੱਟ ਖੇਡਾਂ ਦੀ ਚਰਚਾ ਹੁੰਦੀ ਹੈ ਸਰ, ਜੇ ਆਪਾਂ ਦੇਖੀਏ ਨਾ ਸੰਸਦ ਦੇ ਵਿੱਚ ਬਹੁਤ ਘੱਟ। ਹਾਲਾਂਕਿ ਮੇਰਾ ਇਹ ਮਤਲਬ ਕਿ ਖੇਲੋ ਇੰਡੀਆ, ਮੋਦੀ ਹੋਰਾਂ ਨੇ ਅੱਛਾ ਕੰਮ ਕੀਤਾ ਹੈ ਖੇਡਾਂ 'ਚ, ਨੋ ਡਾਊਟ। ਖੇਲੋ ਇੰਡੀਆ ਦੇ ਜ਼ਰੀਏ ਜਾਂ ਤੁਸੀਂ ਆ ਦੇਖ ਲਓ ਕ੍ਰਿਕਟ ਨੂੰ ਕਿੱਥੇ ਦਾ ਕਿੱਥੇ ਲੈ ਗਏ। ਪੂਰੀ ਪਾਵਰ ਹੀ ਪੂਰੀ ਦੁਨੀਆ ਦੀ ਜਿਹੜੀ ਆ ਆਪਦੇ ਹੱਥ ਹੇਠ ਕਰੀ ਬੈਠੇ ਆ। ਓਲੰਪਿਕ ਵੀ ਸ਼ਾਇਦ ਮੇਜ਼ਬਾਨੀ ਇਹ ਲੈ ਜਾਣਗੇ, ਮੇਰਾ ਮੰਨਣਾ। ਤੂੰ ਕਹਿਣ ਦਾ ਮਤਲਬ ਇਹ ਆ ਕਿ ਕੰਮ ਤੇ ਹੋਇਆ, ਪਰ ਗੱਲ ਇਹ ਆ ਕਿ ਜਿਹੜੀਆਂ ਸਟੇਟਾਂ ਚੋਂ ਮੈਡਲ ਆ ਰਹੇ ਆ ਜਾਂ ਜਿਹੜੀਆਂ ਸਟੇਟਾਂ ਚੋਂ ਟੈਲੈਂਟ ਤੁਸੀਂ ਹੋਰ ਤਰਾਸ਼ ਸਕਦੇ ਹੋ, ਤਾਂ ਉੱਥੇ ਇਨਵੈਸਟ ਜ਼ਿਆਦਾ। ਮੈਂ ਨਹੀਂ ਕਹਿੰਦਾ, ਯੂਪੀ ਬਹੁਤ ਵੱਡਾ ਹੈ, ਉਹਨਾਂ ਵਾਸਤੇ 400 ਕਰੋੜ ਵੀ ਸ਼ਾਇਦ ਥੋੜਾ ਹੈ। ਠੀਕ ਹੈ ਨਾ ਜੀ, ਉਹਨਾਂ ਦੀ ਵਸੋਂ ਜਿਹੜੀ ਆ ਉਹ ਕਈ ਮੁਲਕਾਂ ਤੋਂ ਜ਼ਿਆਦਾ ਹੈ ਦੁਨੀਆ ਦੇ ਵਿੱਚ, ਜਿੰਨੇ ਮੁਲਕ ਨੇ। ਕਈ ਉਹ ਮੁਲਕਾਂ ਦੀ ਤਾਂ ਹੁੰਦੀ ਕੁਝ ਲੱਖ ਆ, ਉਹਨਾਂ ਦੀ ਵਸੋਂ ਤੁਸੀਂ ਦੇਖੋ ਕਿ ਕਿੰਨੀ ਹੈ, 20 ਤੋਂ 20+ ਹੋਏਗੀ। ਸੋ ਇਸ ਵਾਸਤੇ ਠੀਕ ਆ, ਉੱਥੇ ਵੀ ਠੀਕ ਆ। ਹਾਂ, ਗੁਜਰਾਤ ਦੇ ਵਿੱਚ ਨਹੀਂ ਚੈਂਪੀਅਨ ਨਿਕਲ ਰਹੇ, ਚਲੋ ਉੱਥੇ ਵੀ ਕਰ ਲਓ, ਇਨਵੈਸਟ ਕਰ ਲਓ ਵੀ ਹਾਂ ਖਿਡਾਰੀ ਉੱਥੋਂ ਵੀ ਨਿਕਲ ਜੀ। ਪਰ ਗੱਲ ਇਹ ਹੈ ਕਿ ਜਿੱਥੋਂ ਨਿਕਲ ਰਹੇ ਨੇ ਉੱਥੇ ਹੋਰ ਵੀ ਇਨਵੈਸਟ ਕਰਨ ਦੀ ਜ਼ਰੂਰਤ ਹੁੰਦੀ ਹੈ। ਮਤਲਬ ਕਿ ਤੁਹਾਨੂੰ ਪਿੰਡ ਪੱਧਰ ਤੇ ਲਿਜਾਣਾ ਚਾਹੀਦਾ, ਇਨਵੈਸਟਮੈਂਟ, ਇਨਫਰਾਸਟ੍ਰਕਚਰ, ਸਭ ਕੁਝ ਪਿੰਡ ਪੱਧਰ ਤੇ ਹੋ ਜਾਵੇ। ਸੋ ਇਸ ਕਰਕੇ ਜੋ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ, ਮੈਂ ਉਹਦੇ ਨਾਲ ਦੇਖੋ ਅੱਖਰ ਸਹਿਮਤ ਆ। ਬਹੁਤ ਸਾਰੇ ਲੋਕ ਹਮੇਸ਼ਾ ਕਹਿੰਦੇ ਕਿ ਬਈ ਵੀ ਆਮ ਆਦਮੀ ਪਾਰਟੀ ਦੀ ਆਲੋਚਨਾ ਬੜੀ ਕਰਦਾ, ਫਲਾ। ਉਹ ਬਿਲਕੁਲ ਫਾਲਤੂ ਗੱਲਾਂ ਹੁੰਦੀਆਂ। ਜਿੱਥੇ ਕੋਈ ਚੱਜ ਦੀ ਗੱਲ ਕਰਦਾ, ਜਿੱਥੇ ਕੋਈ ਚੱਜ ਦਾ ਕੰਮ ਕਰਦਾ, ਉਹਨੂੰ ਚੱਜ ਦਾ ਹੀ ਕਹਾਂਗੇ। ਮੈਂ ਮੋਦੀ ਹੋਰਾਂ ਦਾ ਵੀ ਕਿਹਾ,
ਕਿ ਖੇਲੋ ਇੰਡੀਆ ਦੇ ਜ਼ਰੀਏ ਇਹਨਾਂ ਨੇ ਕਾਫੀ ਵਧੀਆ ਜਿਹੜਾ ਮਾਹੌਲ ਬਣਾਇਆ। ਹਾਲੇ ਉਹਦੇ ਰਿਜ਼ਲਟ ਜਿਹੜੇ 5-10 ਸਾਲ ਬਾਅਦ ਆਉਣਗੇ ਪਰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਪਰ ਮੀਤ ਹੇਅਰ ਨੂੰ ਮੈਂ ਇੱਕ ਹੋਰ ਸਵਾਲ ਕਰਾਂਗਾ ਕਿ ਚਲੋ ਉੱਥੇ ਜਾ ਕੇ ਤੇ ਤੁਸੀਂ ਸਾਰੀਆਂ ਗੱਲਾਂ ਕਰ ਦਿੱਤੀਆਂ, ਹਾਂਜੀ ਤਾਂ ਚੰਗੀ ਗੱਲ ਹੈ। ਇੱਥੇ ਕੀ ਬਣ ਗਿਆ? ਆ ਜਿਹੜੀਆਂ ਇੱਥੇ ਕੌਮੀ ਸਕੂਲੀ ਖੇਡਾਂ ਹੋਣ ਡਈਆਂ, ਹਾਂਜੀ ਇੱਥੇ ਵੀ ਤੇ ਹਾਲ ਵੇਖੋ ਆਪਦਾ, ਹਾਂਜੀ ਆਪਾਂ ਗੱਲ ਹਾਲ ਕੀਤੀ ਸੀ। ਵੇਖੋ ਹਾਂਜੀ ਕਿੰਨਾ ਹੂੰ ਬੁਰਾ ਹਾਲ ਆ। ਹੂੰ ਮਤਲਬ ਕਿ ਜਿਹੜੀਆਂ ਜ਼ਿੰਮੇਵਾਰੀਆਂ ਤੁਹਾਡੀਆਂ ਤੁਸੀਂ ਵੀ ਨਿਭਾਓ ਧਰਤੀ ਦੇ ਨਾਲ। ਹੂੰ ਨਹੀਂ ਫਿਰ ਹੁਣ ਆਲੋਚਨਾ ਕਰੀਏ ਕਿਹਦੀ? ਉਹ ਜਿਹੜੇ ਮੋਦੀ ਦੇ ਸਪੋਰਟਰ ਉਹ ਕਹਿੰਦੇ ਮੋਦੀ ਦੀ ਨਾ ਕਰੋ, ਜਿਹੜੇ ਭਗਵੰਤ ਮਾਨ ਸਾਹਿਬ ਦੇ ਸਪੋਰਟਰ ਉਹ ਕਹਿੰਦੇ ਭਗਵੰਤ ਮਾਨ ਸਾਹਿਬ ਦੇ ਨਾਲ ਕਰੋ। ਸਰਕਾਰਾਂ ਤਾਂ ਦੋ ਹੀ ਹੈ, ਇੱਕ ਸੂਬਾ ਇੱਕ ਕੇਂਦਰ ਹੈ, ਹੋਰ ਅਸੀਂ ਕਿਹਦੇ? ਅਸੀਂ ਆਪਦੀ ਕਰਕੇ ਘਰੇ ਬਹਿ ਜਾ ਕਰਾਂਗੇ, ਫਿਰ ਹਾਂਜੀ ਹੋਰ ਫਿਰ ਕੀ ਹੈ? ਰਾਜਪਾਲ ਸਾਹਿਬ ਜੇ ਉਹਨਾਂ ਦੀ ਕਰ ਲਾ ਪਏ, ਉਹ ਹਰੇਕ ਮਾਮਲੇ 'ਚ ਉਹਨਾਂ ਨੂੰ ਸਵਾਲ ਪੁੱਛਣ ਲੱਗ ਪਏ, ਉਹ ਕਹਿਣਗੇ ਮੈਂ ਕਿਹੜਾ ਮੁੱਖ ਮੰਤਰੀ ਹਾਂ। ਫਿਰ ਜਿਹੜਾ ਮੁੱਖ ਮੰਤਰੀ ਉਹਨੂੰ ਸਵਾਲ ਕਰੋ। ਜੇ ਕੋਈ ਕਿਸੇ ਪਖੰਡੀ ਦੀ ਕੋਈ ਗੱਲ ਕਰ ਲੈਂਦੇ ਉਹਦੇ ਚੇਲੇ ਚਾਰੜੇ ਉਹ ਨੇੜੇ ਹੋ ਜਾਂਦੇ, ਫਿਰ ਉਹ ਕਹਿੰਦੇ ਸਾਡੇ ਇਹਦੀ ਨਾ ਕਰੋ। ਕੀ ਕਰੀਏ ਕਿਹਦੀ? ਫਿਰ ਤੁਸੀਂ ਤੈਅ ਕਰ ਦਿਓ, ਲਿਖ ਕੇ ਲਾ ਦਿਓ, ਲਿਸਟ ਬਣਾ ਦਿਓ ਇੱਕ, ਬਈ ਇਹਦੀ ਆਲੋਚਨਾ ਕਰ ਲਿਆ ਕਰੋ। ਨਹੀਂ ਇਹ ਇਹਨਾਂ ਦੇ ਆਖੇ ਕਮਾਲ ਥੋੜੀ, ਦੀ ਆਪਾਂ ਗੱਲ ਆ ਕੋਈ ਮਿੰਟੂ ਜੀ। ਟੈਲੀਵਿਜ਼ਨ ਥੋੜੀ ਹੈ ਕਿ ਰਿਮੋਟ ਇਹਨਾਂ ਦੇ ਹੱਥ ਰਹੂਗਾ ਸਾਡਾ। ਹਾਂਜੀ ਸੋ ਅਸੀਂ ਕਮਾਲ ਦੀ ਗੱਲ ਕਰਦੇ ਹੋ। ਹਾਂਜੀ ਆਪਣੀ ਪੇਸ਼ੇਵਰ ਪਹੁੰਚ ਦੇ ਆਪ ਜ਼ਿੰਮੇਵਾਰ ਬਿਲਕੁਲ ਆ ਜੀ। ਬਿਲਕੁਲ ਤੇ ਅਸੀਂ ਨਹੀਂ ਫਿਰ ਮੈਂ ਤੇ ਹਮੇਸ਼ਾ ਹਾਂਜੀ ਜੇ ਫਿਰ ਮਿੰਟੂ ਜੀ ਇਹਨਾਂ ਦੇ ਇਹੀ ਗਿਆਨ ਰੌਲਾ, ਤੇ ਇਹੀ ਲੋਕ ਰੌਲਾ ਪਾਉਂਦੇ ਵੱਧ ਤੋਂ ਵੱਧ, ਕਹਿੰਦੇ ਜੀ ਬੋਲਣ ਦੀ ਆਜ਼ਾਦੀ ਹੈ। ਬੋਲਣ ਦੀ ਆਜ਼ਾਦੀ ਤੁਹਾਡੇ ਵਾਰੀ ਆ ਗਈ, ਪਰ ਦੂਜੀ ਵਾਰੀ ਹੈ ਨਹੀਂ ਉਹ ਆਜ਼ਾਦੀ, ਉਹਦੇ ਵਾਰੀ ਖਤਮ ਹੈ। ਨਹੀਂ ਬੋਲਣ ਦੀ ਆਜ਼ਾਦੀ, ਬਿਲਕੁਲ ਬੋਲਣ ਦੀ ਆਜ਼ਾਦੀ ਤੁਹਾਨੂੰ ਵੀ ਹੈ, ਸਾਨੂੰ ਵੀ, ਸਾਰਿਆਂ ਨੂੰ ਹੀ ਹੈ। ਸਭਨਾਂ ਨੂੰ। ਹਾਂਜੀ ਪਰ ਸਭ ਨੂੰ। ਬੋਲਣ ਦੀ ਆਜ਼ਾਦੀ ਦੇ ਨਾਲ ਕੁਝ ਫਰਜ਼ ਵੀ ਲਾਗੂ ਹੁੰਦੇ ਆ, ਉਹ ਇਹ ਫਰਜ਼ ਨਿਭਾ ਕੇ ਰਾਜੀ ਨਹੀਂ ਹੈਗੇ। ਨਹੀਂ ਬਿਲਕੁਲ ਬੋਲਣ ਦੀ ਆਜ਼ਾਦੀ ਰੱਖਦੇ ਆ। ਅਸੀਂ ਚਲੋ ਜਿੰਨੇ ਜੋਗੇ ਹੈਗੇ ਆਪਦਾ ਫਰਜ਼ ਵੀ ਨਿਭਾਉਂਦੇ ਕਿ ਠੀਕ ਹੈ ਯਾਰ ਆਹ ਚੀਜ਼ ਬਣਦੀ ਆ। ਤਾਂ ਮਤਲਬ ਕਿ ਇੱਥੇ ਜਦੋਂ ਇਹਨਾਂ ਦੀ ਜਿਹੜੇ ਸਿਆਸੀ ਬੰਦੇ ਆ ਜਾਂ ਸਿਆਸੀ ਬੰਦਿਆਂ ਦੀ ਸਮਰਥਕ ਜਮਾਤ ਹੈ, ਜਦੋਂ ਉਹਨਾਂ ਦੀ ਫਰਜ਼ ਨਿਭਾਉਣ ਦੀ ਵਾਰੀ ਆਉਂਦੀ ਆ ਕਿ ਬਾਈ ਤੁਸੀਂ ਇੱਥੇ ਬੁਰੇ ਹੁੰਦੇ ਤੇ ਆਪਣੀ ਸਰਕਾਰ ਦੇ ਖਿਲਾਫ ਬੋਲੋ, ਖਾਮਰਾਈ ਦੇ ਖਿਲਾਫ, ਫਿਰ ਉੱਥੇ ਉਹ ਫਰਜ਼ ਤੋਂ ਭੱਜ ਜਾਂਦੇ ਨੇ। ਫਿਰ ਸਾਡੇ ਵਰਗੇ ਤਾਂ ਆਉਣਗੇ ਜੀ। ਦੇਖੋ ਮਿੰਟੂ ਜੀ ਗੱਲ ਹੁਣ ਲੰਬੀ ਹੋ ਜਾਣੀ ਹੈ। ਬਜ਼ੁਰਗ ਦੱਸਦੇ ਹੁੰਦੇ ਆ ਵੀ ਉਹ ਕਹਿੰਦੇ ਨਾ ਜਦੋਂ ਰਾਜਾਂ ਦਾ ਰਾਜ ਸੀਗਾ, ਆ ਡੈਮੋਕ੍ਰੈਟਿਕ ਸਿਸਟਮ ਨਹੀਂ ਸੀਗਾ, ਤੇ ਉਹ ਆਲੋਚਕ ਰੱਖਦੇ ਹੁੰਦੇ ਸੀ ਆਪਦੇ ਰਾਜ ਦੇ ਵਿੱਚ ਵੀ ਯਾਰ ਜੇ ਮੈਂ ਗਲਤ ਕੰਮ ਕੀਤਾ ਤੇ ਤੂੰ ਮੈਨੂੰ ਟੋਕੀ, ਤੂੰ ਮੈਨੂੰ ਦੱਸੀ ਆਪਾਂ ਕਿੱਥੇ ਗਲਤ ਕਰ ਰਹੇ ਹਾਂ। ਹੁਣ ਉਹ ਤਾਂ ਡੈਮੋਕ੍ਰੇਟੀ ਸੀ, ਡੈਮੋਕ੍ਰੈਟਿਕ ਸਿਸਟਮ ਸੀਗਾ, ਤਾਨਾਸ਼ਾਹੀ ਸੀਗੀ, ਉਦੋਂ ਤਾਂ ਆਲੋਚਕਾਂ ਦੀ ਸੁਣ ਲੈਂਦੇ ਸੀਗੇ। ਹੁਣ ਲੋਕਾਂ ਦੀ ਚੁਣੀ ਸਰਕਾਰ ਆ, ਹੁਣ ਸੁਣ ਕੇ ਰਾਜੀ ਨਹੀਂ। ਹੁਣ ਕਹਿੰਦੇ ਨਹੀਂ ਤੁਸੀਂ ਨਾ ਬੋਲੋ, ਅਸੀਂ ਦੱਸਾਂਗੇ। ਬਿਲਕੁਲ ਜੀ ਤੇ ਹੈ ਜੀ ਜਿਹੜਾ ਬੰਦਾ ਕੋਈ ਅੱਛੀ ਫੀਡਬੈਕ ਲੈਣੀ ਜਾਂ ਫੀਡਬੈਕ ਦੇਣੀ ਸਿੱਖ ਗਿਆ ਨਾ ਜੀ, ਉਹਦਾ ਵਿਕਾਸ ਤੇਜ਼ੀ ਨਾਲ ਹੁੰਦਾ ਜੀ। ਹਾਂਜੀ ਬਿਲਕੁਲ। ਤੇ ਮਿੰਟੂ ਜੀ ਪੰਜਾਬ ਦੇ ਸਿਆਸਤ ਦੇ ਵਿੱਚ, ਪੰਜਾਬ ਦੇ ਸਿਆਸੀ ਨਕਸ਼ੇ ਦੇ ਵਿੱਚ ਇੱਕ ਪਾਰਟੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸਰਗਰਮੀਆਂ ਕਰਦੀ ਨਜ਼ਰ ਆਉਣ ਵਾਲੀ ਹੈ। ਰਾਮੂ ਵਾਲੀਆ ਸਾਹਿਬ ਕਹਿੰਦੇ ਵੀ ਇੱਕ ਵਾਰੀ ਫਿਰ ਆਪਾਂ ਲੋਕ ਭਲਾਈ ਪਾਰਟੀ ਨੂੰ ਸੁਰਜੀਤ ਕਰਕੇ ਤੇ ਫਿਰ ਸਰਗਰਮੀਆਂ ਵਿੱਢਾਂਗੇ। ਦੇਖੋ ਗੱਲ ਇਹ ਹੈ ਕਿ ਇਹ ਇੱਕ ਯਾਤਰਾ ਦੇ ਵਿੱਚ ਆਏ ਸੀ ਜੀ, ਤੇ ਉੱਥੇ ਇਹਨਾਂ ਨੇ ਕਿਹਾ ਕਿ ਮਾਘੀ ਤੋਂ ਬਾਅਦ ਬਈ ਅਸੀਂ ਆਪਣੀ ਪਾਰਟੀ ਨੂੰ ਮੁੜ ਸਰਗਰਮ ਕਰਾਂਗੇ। ਠੀਕ ਹੈ ਜੀ। ਯਾਨੀ ਕਹਿ ਲਓ ਕਿ ਬਈ ਇਹ ਸਭ ਕੁਛ ਉਹ ਏਦਾਂ ਕਹਿ ਰਹੇ ਆ ਕਿ ਜਿਹੜੀ ਇਹਨਾਂ ਦੀ ਇੱਕ ਪਾਰਟੀ ਸੀਗੀ ਨਾ, ਲੋਕ ਭਲਾਈ ਪਾਰਟੀ, ਕਿਸੇ ਟਾਈਮ ਬਹੁਤ ਜ਼ਿਆਦਾ ਬਈ ਅਸੀਂ ਕਰੇਜ਼ ਦੇਖਿਆ। ਮੈਨੂੰ ਯਾਦ ਆ ਮੁਕਤਸਰ ਰਾਮੂ ਵਾਲੀਆ ਸਾਹਿਬ ਆਏ ਸੀਗੇ, ਇਹਨਾਂ ਦੀ ਇੱਕ ਰੈਲੀ ਹੋਈ ਸੀਗੀ ਜੀ, ਤੇ ਉਸ ਵੇਲੇ ਕਿਉਂਕਿ ਰਾਮੂ ਵਾਲੀਆ ਸਾਹਿਬ ਗੱਲਾਂ ਬੜੀਆਂ ਸੁਣਾਉਂਦੇ ਨੇ, ਤਜਰਬਾ ਬਹੁਤ ਹੈ, ਬੁਲਾਰੇ ਤੇ ਤਗੜੇ, ਤੇ ਇੱਕ ਉਮੀਦ ਵੀ ਲੈ ਕੇ ਆਏ ਸਨ। ਭਗਵੰਤ ਮਾਨ ਹੋਰਾਂ ਦਾ ਜਿਹੜਾ ਸਿਆਸੀ ਕੈਰੀਅਰ ਹੈ ਇੱਥੋਂ ਤੇ ਸ਼ੁਰੂ ਹੋਇਆ ਸੀਗਾ ਨਾ, ਲੋਕ ਭਲਾਈ ਪਾਰਟੀ ਤੋਂ। ਪਹਿਲਾ ਇਲੈਕਸ਼ਨ ਜਿਹੜਾ ਹਾਰੇ ਸੀਗੇ ਇੱਧਰੋਂ ਹੀ ਸ਼ਾਇਦ ਹਾਰੇ ਸੀਗੇ, ਮੇਰੇ ਖਿਆਲ ਦਾ ਪਤਾ ਨਹੀਂ, ਪੀਪੀਪੀ ਨਹੀਂ ਹਾਰੇ, ਇੱਕ ਇਲੈਕਸ਼ਨ ਉਹ ਹਾਰੇ ਸੀ ਬਹੁਤ ਬੁਰੀ ਤਰ੍ਹਾਂ। ਜੀ ਜੀ, ਜਿਹੜਾ ਲਹਿਰੇ ਤੋਂ ਸੀਗਾ ਸ਼ਾਇਦ, ਉਦੋਂ ਲਹਿਰਾ ਸੀਟ ਹੁੰਦੀ ਸੀ ਮੇਰੇ ਖਿਆਲ ਦੇ ਨਾਲ, ਹੁਣ ਵੀ ਹੋਊਗੀ ਸ਼ਾਇਦ, ਤਾਂ ਲਹਿਰੇ ਤੋਂ ਹਾਰ ਗਏ ਸੀਗੇ। ਤਾਂ ਮਤਲਬ ਕਿ ਉਸ ਵੇਲੇ ਅਸੀਂ ਆਪਣੀ ਅੱਖੀਂ ਡਿੱਠਾ ਮੁਕਤਸਰ ਦੇ ਵਿੱਚ ਕਿ ਇਹਨਾਂ ਦੀ ਜਿਹੜੀ ਰੈਲੀ ਸੀਗੀ ਰਾਮੂ ਵਾਲੀ ਹੋਰਾਂ ਦੀ, ਉਹਦੇ ਵਿੱਚ ਬਹੁਤ ਘੱਟ ਸੀਗਾ ਸਰ, ਬਹੁਤ ਘੱਟ ਸੀਗਾ। ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਆ ਕਿ ਚਲੋ ਇਹ ਸੁਰਖੀਆਂ 'ਚ ਵੀ ਆਏ, ਖਾਸ ਤੌਰ ਤੇ ਜਿਹੜੇ ਵਿਦੇਸ਼ਾਂ ਵਿੱਚ ਫਸੇ ਮੁੰਡੇ ਕੁੜੀਆਂ ਉਹਨਾਂ ਦੇ ਮਾਮਲੇ 'ਚ। ਪਰ ਬਾਅਦ 'ਚ ਕੀ ਹੋਇਆ ਕਿ ਅਕਾਲੀ ਜਿਨ੍ਹਾਂ ਨੂੰ ਇਹ ਨਿੰਦਦੇ ਰਹੇ, ਭੰਡਦੇ ਰਹੇ, ਫਿਰ ਉਹਨਾਂ ਦੇ ਨਾਲ ਹੀ ਇੱਕ ਮੌਕੇ ਤੇ ਮੇਰੇ ਸਾਹਮਣੇ, ਮਤਲਬ ਕਿ ਉਹ ਮੈਨੂੰ ਅੱਜ ਵੀ ਗੱਲ ਯਾਦ ਆ ਕਿ ਜਦੋਂ ਕਾਫਲਾ ਗੁਜ਼ਰ ਰਿਹਾ ਸੀ ਇਹਨਾਂ ਦੀ ਰੈਲੀ ਕੋਲ, ਤੇ ਮਤਲਬ ਕਿ
ਬਲਵੰਤ ਸਿੰਘ ਰਾਮੂ ਵਾਲੀਆ ਨੇ ਇੱਕ ਧਾਰਮਿਕ, ਮੈਂ ਉਹ ਉਚਾਰ ਨਹੀਂ ਕਰਨਾ ਚਾਹਾਂਗਾ, ਇੱਕ ਧਾਰਮਿਕ ਤੁਕ ਬੋਲ ਕੇ ਕਹਿ ਲੋ ਕਿ ਕਿਹਾ ਸੀਗਾ ਕਿ ਬਈ ਆ ਜਾਂਦਾ ਕਾਫਲਾ। ਬੜੀ ਤਗੜੀ ਟੌਂਟ ਮਾਰੀ ਸੀਗੀ, ਅੱਜ ਵੀ ਯਾਦ ਹੈ। ਤਾਂ ਇੱਕ ਮੌਕੇ ਤੇ ਕੀ ਆ ਕੇ ਦੇਖਿਆ ਕਿ ਉੱਥੇ ਹੀ ਫੇਰ ਆ ਕੇ ਬਲਵੰਤ ਸਿੰਘ ਰਾਮੂ ਵਾਲੀਆ ਜੰਮ ਗਏ। ਫਿਰ ਇੱਕ ਮੌਕਾ ਆਇਆ ਕਿ ਹੁਣ ਕਹਿੰਦੇ ਆ ਕਿ ਖੁਸਰਿਆਂ ਦੇ ਘਰ ਮੁੰਡਾ ਜੰਮ ਸਕਦਾ ਪਰ ਕੱਲ ਹੀ ਨਹੀਂ ਕਾਮਯਾਬ ਹੋ ਸਕਦੇ। ਹੁਣ ਫਿਰ ਕਹਿੰਦੇ ਆ, ਹੁਣ ਉਹਨਾਂ ਨੇ ਆਪਣੀ ਪਾਰਟੀ ਦਾ ਐਲਾਨ ਕਰ ਦਿੱਤਾ ਕਿ ਹਾਂ ਬਈ ਅਸੀਂ ਸਰਗਰਮ ਕਰਾਂਗੇ, ਮਾਘੀ ਤੋਂ ਬਾਅਦ ਸਰਗਰਮੀਆਂ ਵਿੱਢਾਂਗੇ ਤਾਂ ਲੱਗ ਜੂਗਾ ਪਤਾ। ਬਾਕੀ ਦੇਖੋ ਠੀਕ ਆ, ਰਾਜਨੀਤੀ ਕਰਨ ਦਾ ਸਾਰਿਆਂ ਨੂੰ ਹੱਕ ਆ, ਪਰ ਇੱਕ ਨਾ ਮੈਂ ਛੋਟੇ ਹੁੰਦੇ ਨੇ ਅਖਬਾਰ 'ਚ ਸ਼ੇਰ ਪੜ੍ਹਿਆ ਸੀਗਾ, ਨਾ ਖੰਜਰ ਉਠੇਗਾ ਨਾ ਤਲਵਾਰ ਇਨਸੇ ਇਹ ਬਾਜੂ ਮੇਰੇ ਅਜ਼ਮਾਏ ਹੋਏ ਆ। ਮਤਲਬ ਕਿ ਠੀਕ ਆ, ਆਪੋ ਆਪਣੇ ਅਧਿਕਾਰ ਹੁੰਦੇ ਆ, ਪਰ ਇਹਨਾਂ ਤੋਂ ਨਾ ਖੰਜਰ ਉੱਠਣਾ ਜੇ ਨਾ ਤਲਵਾਰ ਉੱਠਣੀ ਆ, ਕਿਉਂਕਿ ਇਹ ਹੱਥ ਪੰਜਾਬ ਦੇ ਅਜਮਾਏ ਹੋਏ ਨੇ। ਜੀ ਬਿਲਕੁਲ। ਤੇ ਉਧਰ ਖਨੌਰੀ ਬਾਰਡਰ ਤੇ ਕਹਿੰਦੇ ਸਿਆਸਤਦਾਨਾਂ ਦਾ ਜਿਹੜਾ ਆਉਣ ਜਾਣਾ ਉਹ ਲੱਗਿਆ ਹੋਇਆ, ਤੇ ਹੁਣ ਰਾਜਾ ਵੜਿੰਗ ਵੀ ਪਹੁੰਚੇ ਨੇ ਜੀ। ਹਾਂਜੀ, ਰਵਨੀਤ ਬਿੱਟੂ ਕਹਿ ਰਹੇ ਸੀਗੇ ਕਿ ਤੁਸੀਂ ਬੈਠੋਗਾ ਉੱਥੇ ਇੱਕ ਦਿਨ, ਮਰਨ ਵਰਤ ਕਰੋ, ਕਿਵੇਂ ਨਟੰਕੀ ਕਰਦੇ ਫਿਰਦੇ ਜੇ। ਦੇਖੋ ਆਪੋਜੀਸ਼ਨ ਨੇ ਜਾਣਾ ਹੀ ਹੁੰਦਾ, ਸੱਤਾਧਾਰੀ ਥੋੜੇ ਜਿਹੇ ਲਾਂਭੇ ਰਹਿੰਦੇ ਨੇ, ਇਹ ਸਭ ਕੁਝ ਚੱਲਦਾ ਹੀ ਆ। ਜਦੋਂ ਰਾਜਾ ਵੜਿੰਗ ਜਾਂ ਚੰਨੀ ਹੋਰੀ ਇਹ ਸੱਤਾ 'ਚ ਸੀਗੇ ਤਾਂ ਤੁਹਾਨੂੰ ਪਤਾ ਹੀ ਆ, ਉਹ ਫਿਰ ਉਦਾਂ ਦਾ ਹਿਸਾਬ ਕਿਤਾਬ ਹੋ ਜਾਂਦਾ। ਸੋ ਆਪੋਜੀਸ਼ਨ ਜਿਹੜੀ ਆ ਉੱਥੇ ਜਾ ਰਹੀ ਆ, ਪਰ ਇਹ ਆ ਕਿ ਜਗਜੀਤ ਸਿੰਘ ਡੱਲੇਵਾਲ ਬਹੁਤ ਕਮਜ਼ੋਰ ਹੋ ਗਏ ਨੇ। ਮੈਂ ਹੁਣੇ ਇੱਕ ਵੀਡੀਓ ਦੇਖ ਰਿਹਾ ਸੀਗਾ ਕਿ ਉਹਨਾਂ ਨੂੰ ਫੜ ਕੇ ਉੱਥੇ, ਮਤਲਬ ਕਿ ਜੋ ਬੈੱਡ ਬਣਿਆ ਹੋਇਆ ਉੱਤੇ ਫੜ ਕੇ ਪਾਉਣਾ ਪੈਂਦਾ ਹੈ ਉਹਨਾਂ ਨੂੰ, ਮਤਲਬ ਕਿ ਉੱਤੇ ਲੰਮੇ ਪਾਉਣਾ ਪੈਂਦਾ ਹੈ। ਤੇ ਇਸ ਕਰਕੇ ਚਲੋ ਇਹਨਾਂ ਦਾ ਬਈ ਬਣਦਾ ਹੈ, ਜੇ ਕੋਈ ਅਲਾਉ ਕਰ ਰਿਹਾ ਜਾ ਰਹੇ ਆ ਸਿਆਸਤਦਾਨ, ਉੱਥੇ ਨੇਤਾ ਵੀ ਜਾ ਰਹੇ ਆ। ਪਰ ਹਾਲ ਫਿਲਹਾਲ ਜਿਹੜੀ ਗੱਲ ਖੜੀ ਆ ਉਹ ਅਰੁਲਦੂ ਸਿੰਘ ਮਾਨਸਾ ਨੇ ਹੁਣੇ ਆ, ਮੈਂ ਉਹ ਵੀਡੀਓ ਸੁਣ ਰਿਹਾ ਸੀਗਾ, ਕਾਫੀ ਤਲਖੀ 'ਚ ਜਵਾਬ ਦਿੱਤਾ ਹੈ ਕਿ ਬਾਈ ਮੀਟਿੰਗ ਸੱਦ ਲੈਣ ਫੇਰ ਫੈਸਲਾ ਕਰਦੇ, ਅਸੀਂ ਇਹਨਾਂ ਨੂੰ ਬਿਠਾ ਕੇ ਥੋੜੀ ਆਏ ਆ। ਏਦਾਂ ਦੀਆਂ ਗੱਲਾਂ, ਯਾਨੀ ਜਿਹੜੀ ਏਕਤਾ ਦੀ ਗੱਲ ਚੱਲਦੀ ਆ, ਉਹ ਹਾਲ ਦੀ ਘੜੀ ਏਕਤਾ ਕਿਤੇ ਮਤਲਬ ਕਿ ਸੰਭਵ ਨਹੀਂ ਨਜ਼ਰ ਆਉਂਦੀ। ਏਕਤਾ ਜਦੋਂ ਤੱਕ ਨਹੀਂ ਹੋਏਗੀ ਤਾਂ ਮੇਰੇ ਖਿਆਲ ਦੇ ਨਾਲ ਗੱਲ ਉੱਥੋਂ ਤੱਕ ਨਹੀਂ ਅੱਪੜਨੀ ਜਿੱਥੋਂ ਤੱਕ ਪਹੁੰਚਣੀ ਚਾਹੀਦੀ ਹੈ। ਜੀ ਮੈਨੂੰ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਤੇ ਮਸਲੇ ਹਾਲੇ ਹੋਰ ਵੀ ਨੇ, ਜਿਨ੍ਹਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਇੱਥੇ ਦੇ ਵਿੱਚ ਕਿ ਜਿਹੜੇ ਵੱਖ-ਵੱਖ ਲੀਡਰ ਨੇ, ਵੱਖ-ਵੱਖ ਪਾਰਟੀਆਂ ਦੇ, ਉਹ ਉੱਥੇ ਲਗਾਤਾਰ ਪਹੁੰਚ ਰਹੇ ਨੇ। ਕਿਸੇ ਵੀ ਮੋਰਚੇ ਨੂੰ ਹਮਾਇਤ ਦੇਣਾ ਜਾਂ ਉਹਦੇ ਹਮਾਇਤ ਦੇ ਵਿੱਚ ਜਾਣਾ ਜਾਂ ਉੱਥੇ ਜਾ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ, ਇਹ ਕੋਈ ਆਪਾਂ ਗਲਤ ਨਹੀਂ ਕਹਿੰਦੇ। ਉਹਨਾਂ ਦੀ ਕਿਉਂਕਿ ਸਿਹਤ ਬਹੁਤ ਨਾਸਾਜ਼ ਹੋ ਚੁੱਕੀ ਹੈ, ਇਸ ਕਰਕੇ ਹਰ ਇੱਕ ਨੂੰ ਹੱਕ ਹੈ ਕਿ ਉਹ ਉਹਦਾ ਪਤਾ ਲਵੇ, ਉਹਨਾਂ ਦਾ ਗੱਲਬਾਤ ਪੁੱਛੇ, ਹਾਲ ਚਾਲ ਪੁੱਛੇ। ਇਹਦੇ ਨਾਲ ਥੋੜ੍ਹਾ ਜਿਹਾ ਮੀਡੀਆ ਦੇ ਵਿੱਚ ਕਵਰੇਜ ਵੀ ਜ਼ਿਆਦਾ ਹੁੰਦੀ ਹੈ, ਅਤੇ ਦੂਜਾ ਇਹ ਹੈ ਕਿ ਜਿਹੜੀਆਂ ਸੱਤਾਧਾਰੀ ਪਾਰਟੀ ਹੈ, ਉਹ ਵੀ ਥੋੜ੍ਹੀ ਜਿਹੀ ਫਿਰ ਇਸ ਮਾਮਲੇ ਦੇ ਵਿੱਚ ਜਦੋਂ ਵਿਰੋਧੀ ਆਗੂ ਪਹੁੰਚਦੇ ਆ, ਤੇ ਫਿਰ ਉਹਨੂੰ ਵੀ ਲੱਗਦਾ ਕਿ ਮਾਮਲਾ ਵੱਧ ਨਾ ਜਾਵੇ, ਤੇ ਆਪਾਂ ਵੀ ਫਿਰ ਉਹ ਵੀ ਥੋੜ੍ਹੀ ਜ਼ਿੰਮੇਵਾਰੀ ਤੋਂ ਕੰਮ ਲੈਂਦੀ ਹੈ। ਪਰ ਇਹਦੇ ਨਾਲ ਚਲੋ ਸੱਤਾਧਾਰੀਆਂ ਦੀ ਜ਼ਿੰਮੇਵਾਰੀ ਤਾਂ ਬਣਦੀ, ਚਾਹੇ ਉਹ ਪੰਜਾਬ ਦੀ ਤੇ ਚਾਹੇ ਉਹ ਕੇਂਦਰ ਦੇ ਨੇ। ਇਹਦੇ ਨਾਲ ਜਿਹੜੇ ਉੱਥੇ ਜਾ ਰਹੇ ਨੇ ਲੀਡਰ, ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ, ਚਾਹੇ ਉਹ ਕਿਸੇ ਵੀ ਅਹੁਦੇ ਤੇ ਨੇ, ਚਾਹੇ ਉਹ ਕੋਈ ਮੈਂਬਰ ਪਾਰਲੀਮੈਂਟ ਹੈ, ਚਾਹੇ ਉਹ ਕੋਈ ਲੀਡਰ ਆਫ ਆਪੋਜੀਸ਼ਨ ਹੈ, ਕਿ ਉੱਥੇ ਜਾ ਕੇ ਫੋਟੋ ਖਿਚਾ ਕੇ ਉਹਦਾ ਕੰਮ ਪੂਰਾ ਹੋ ਗਿਆ। ਉਹਦਾ ਕੋਈ ਫਰਜ਼ ਨਹੀਂ ਬਣਦਾ ਕਿ ਉਹ ਵਿਧਾਨ ਸਭਾ ਦੇ ਵਿੱਚ ਰੌਲਾ ਪਾਵੇ, ਉਹ ਰਾਜ ਸਭਾ ਦੇ ਵਿੱਚ ਬੈਠਾ ਉੱਥੇ ਰੌਲਾ ਪਾਵੇ, ਉਹ ਲੋਕ ਸਭਾ ਦੇ ਵਿੱਚ ਬੈਠਾ ਉੱਥੇ ਰੌਲਾ ਪਾਵੇ, ਉਹ ਕੋਈ ਸੰਘਰਸ਼ ਕਰਦਾ ਨਜ਼ਰ ਆਵੇ ਗਰਾਊਂਡ ਦੇ ਉੱਤੇ। ਇਸ ਤਰ੍ਹਾਂ ਦੀ ਨਹੀਂ ਹੈ। ਹੁਣ ਉੱਥੇ ਕੋਈ ਪ੍ਰਦਰਸ਼ਨੀ ਤਾਂ ਲੱਗੀ ਨਹੀਂ ਵੀ ਭਾਈ ਕੋਈ ਆਗੂ ਆਇਆ ਤੇ ਉਹ ਆਸਮਾਨ ਦੇ ਵਿੱਚ ਉਤਰਿਆ ਤੇ ਉਹਦੇ ਨਾਲ ਆਪਾਂ ਜਾ ਕੇ ਫੋਟੋ ਖਿਚਾ ਲਈਏ। ਇਹ ਤਾਂ ਇਸ ਤਰੀਕੇ ਨਾਲ ਲੱਗੇ ਹੋਏ ਨੇ ਲੀਡਰ ਉੱਥੇ, ਕਦੇ ਕੋਈ ਚਲਾ ਜਾਂਦਾ, ਕਦੇ ਕੋਈ ਚਲਾ ਜਾਂਦਾ। ਔਰ ਦੂਜੀ ਗੱਲ ਜਿਹੜੀ ਆ, ਜਿਹੜੇ ਸੰਘਰਸ਼ੀ ਲੋਕ ਨੇ, ਕੋਈ ਫਾਜ਼ਿਲਕਾ ਤੋਂ ਚੱਲਿਆ, ਕੋਈ ਹਬੋਰ ਤੋਂ ਚੱਲਿਆ, ਕੋਈ ਮਜੀਠੇ ਤੋਂ ਚੱਲਿਆ, ਕੋਈ ਅੰਮ੍ਰਿਤਸਰ ਸਾਹਿਬ ਤੋਂ ਚੱਲਿਆ, ਕੋਈ ਗੁਰਦਾਸਪੁਰ ਤੋਂ ਚੱਲਿਆ ਹੋਇਆ, ਕੋਈ ਬਟਾਲੇ ਤੋਂ ਚੱਲਿਆ ਹੋਇਆ, ਕੋਈ ਕਿਸੇ ਥਾਂ ਤੋਂ ਚੱਲਿਆ ਹੋਇਆ, ਕੋਈ ਜਲੰਧਰ ਤੋਂ ਚੱਲਿਆ, ਕੋਈ ਕਾਦੀਆਂ ਤੋਂ ਚੱਲਿਆ, ਕੋਈ ਸਿਰਸਾ ਮੰਡੀ ਤੋਂ ਚੱਲਿਆ, ਕੋਈ ਡੱਬ ਵਾਲੀ ਤੋਂ ਚੱਲਿਆ, ਕਿਤੋਂ ਵੀ ਉਹ ਤਾਂ ਸਰਹੱਦਾਂ ਤੋਂ ਤੁਰੇ ਨੇ, ਤੜਕੇ ਦੇ ਤੁਰੇ ਨੇ, ਨਾਲ ਬੀਬੀਆਂ ਵੀ ਹੈ, ਆ ਰਹੇ ਨੇ, ਪੜ ਰਹੇ ਨੇ, ਉਹ ਤਾਂ ਜਗਜੀਤ ਸਿੰਘ ਡੱਲੇਵਾਲ ਤੱਕ ਪਹੁੰਚ ਕਰ ਨਹੀਂ ਸਕਦੇ। ਇਹ ਜਿਹੜੇ ਆਉਂਦੇ ਨੇ ਲੀਡਰ, ਇਹ ਉੱਥੇ ਆਪਦੀ ਧਾੜ ਲੈ ਕੇ ਗਨਮੈਨਾਂ ਦੀ ਤੇ ਵੜ ਜਾਂਦੇ ਨੇ ਬਦੋ-ਬਦੀ, ਮੱਲੋ-ਮੱਲੀ, ਧੱਕੇ ਦੇ ਨਾਲ, ਵਾਂਗੂ ਵਾਲੀ ਗੱਲ ਆ, ਤੇ ਜਾ ਕੇ ਉੱਥੇ 4 ਮਿੰਟ ਕਰਕੇ ਗੱਲਾਂ ਪਾ ਕੇ ਫੇਸਬੁੱਕ ਤੇ ਫੋਟੋਆਂ ਤੇ ਆਪਦੀ ਕਾਰ ਦੇ ਵਿੱਚ ਬਹਿ ਜਾਂਦੇ। ਇਹਨਾਂ ਤੋਂ ਤਾਂ ਠੰਡ ਵੀ ਨਹੀਂ ਝੱਲੀ ਜਾਂਦੀ। ਇਹ ਬੇਸ਼ਰਮੀ ਦੀ ਇੰਤਹਾ ਹੱਦ ਹੈ ਕਿ ਤੁਸੀਂ ਇੱਕ ਕੋਈ ਸੰਘਰਸ਼ ਹੈ, ਉਹਨੂੰ ਹੁਣ ਕਵਰੇਜ ਮਿਲ ਰਹੀ ਹੈ, ਕਵਰੇਜ ਦੇ ਵਿੱਚ ਜਾ ਕੇ ਤੁਸੀਂ ਉੱਥੇ ਜਾ ਕੇ ਆਪਦੀ ਫੋਟੋ ਪਾ ਕੇ ਸੋਸ਼ਲ ਮੀਡੀਆ ਤੇ ਦੱਸ ਦਿੰਦੇ ਹੋ ਭਾਈ ਮੈਂ ਤਾਂ ਨਾਲ ਖੜੇ ਤੇ ਤੁਸੀਂ ਨਜ਼ਰ ਨਹੀਂ ਆਉਂਦੇ। ਲੋਕ ਸਭਾ ਦੇ ਵਿੱਚ ਬੈਠੇ ਹੋ, ਰਾਜ ਸਭਾ ਦੇ ਵਿੱਚ ਬੈਠੇ ਹੋ, ਉੱਥੇ ਹੀ ਰੌਲਾ ਪਾ ਲਓ। 7 ਜਾਣੇ ਰਾਜ ਸਭਾ ਵਾਲੇ, 13 ਜਾਣੇ ਲੋਕ ਸਭਾ ਵਾਲੇ, 20 ਬੰਦੇ ਬਣਦੇ ਆ, 117 ਬੰਦੇ ਵਿਧਾਨ ਸਭਾ ਦੇ ਨੇ, 117 ਤੇ 20 137 ਬਣਦੇ ਆ। ਕੋਈ 15 ਵੀ ਤੁਹਾਡੇ ਨਾਲ ਹਰਿਆਣੇ ਵਾਲੇ ਵੀ ਆ ਜਾਣਗੇ। 150 ਬੰਦਾ ਕੋਈ ਗੱਲ ਕਰਦਾ ਤਾਂ ਨਜ਼ਰ ਆਵੇ। ਸੋਸ਼ਲ ਮੀਡੀਆ ਤੇ ਲੜਨ ਜੋਗੇ ਹੋ, ਟਵਿੱਟਰ ਦੇ ਉੱਤੇ ਟਵੀਟ ਕਰ ਦਿਓਗੇ, ਫੇਸਬੁੱਕ ਦੇ ਉੱਤੇ ਫੋਟੋਆਂ ਪਾ ਦਿਓਗੇ, ਕੱਲ ਨੂੰ ਪਿੰਡਾਂ 'ਚ ਜਾ ਕੇ ਕਹਿ ਦੋਗੇ ਅਸੀਂ ਤਾਂ ਜੀ ਗਏ ਸੀ। ਉਹ ਇਕੱਲਾ ਜਾਣਾ ਹੀ ਤੁਹਾਡਾ ਉੱਥੇ ਜਾਣ ਨਾਲ ਹੀ ਕੰਮ ਹੋ ਗਿਆ, ਤੁਹਾਡੇ ਜਾਣ ਨਾਲ ਹੀ ਉੱਥੇ ਖੜਨ ਨਾਲ ਹੀ ਕੰਮ ਹੋ ਗਿਆ। ਇਹੋ ਜਿਹਾ ਕਿਹੜਾ ਤੁਹਾਡੇ ਕੋਲੇ ਕੋਈ ਜਾਦੂ ਦੀ ਛੜੀ ਹੈ, ਜਾ ਕੇ ਫਿਰ ਦਿੱਲੀ ਦੇ ਵਿੱਚ ਵੀ ਖੜ ਜਾਓ, ਖਬਰਾਂ ਉੱਥੇ ਕੰਮ ਹੋ ਜੇ, ਖਬਰਾਂ ਉੱਥੇ ਸਰਕਾਰ ਸੁਣ ਲੇ। ਤੇ ਜਿਹੜੇ ਸੱਤਾਧਾਰੀਏ ਨੇ, ਮਾਲਵਿੰਦਰ ਕੰਗ, ਉਹਨਾਂ ਦੀ ਮੈਂ ਗੱਲ ਸੁਣ ਰਿਹਾ ਸੀਗਾ, ਮੀਡੀਆ ਦੇ ਵਿੱਚ ਬਿਆਨ ਪੜ੍ਹਿਆ ਉਹਨਾਂ ਦੇ ਬਾਰੇ। ਉਹ ਕਹਿ ਰਹੇ ਜੀ ਅਸੀਂ ਕੇਂਦਰ ਦੇ ਨਾਲ ਲਗਾਤਾਰ ਰਾਬਤੇ ਦੇ ਵਿੱਚ ਹੈ। ਚਲੋ ਚੰਗੀ ਗੱਲ ਹੈ, ਕੋਈ ਸੰਘਰਸ਼ ਕਰ ਰਿਹਾ ਬੰਦਾ, ਉਸ ਬਾਬਤ ਤੁਸੀਂ ਲਗਾਤਾਰ ਰਾਬਤੇ ਦੇ ਵਿੱਚ ਹੋ। ਪਰ ਰਾਬਤੇ ਦੇ ਵਿੱਚ ਹੋ ਕੇ ਗੱਲ ਕੀ ਕਰ ਰਹੇ ਹੋ, ਉਹ ਤਾਂ ਦੱਸੋ। ਤੁਹਾਡੇ ਵਿੱਚ ਗੱਲ ਕੀ ਹੋ ਰਹੀ ਹੈ? ਕੇਂਦਰ ਤੁਹਾਨੂੰ ਕੀ ਉੱਥੋਂ ਭਰੋਸਾ ਦੇ ਰਿਹਾ? ਕੇਂਦਰ ਨੂੰ ਤੁਸੀਂ ਕੀ ਦੱਸਿਆ? ਇਹ ਤਾਂ ਲੋਕਾਂ ਸਾਹਮਣੇ ਦੱਸੋ। ਰਾਬਤੇ ਦੇ ਵਿੱਚ ਹੈ, ਤੁਸੀਂ ਰਾਬਤੇ ਦੇ ਵਿੱਚ ਹੈ, ਇੱਧਰ ਲੋਕਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ, ਉਹਨਾਂ ਦੀਆਂ ਅੱਖਾਂ ਭੰਨੀਆਂ ਜਾ ਰਹੀਆਂ, ਉਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ। ਇਹ ਉਹੀ ਹਰਿਆਣਾ ਜਿਹੜਾ ਪਹਿਲਾਂ ਕਹਿੰਦੇ ਸੀ ਟਰੈਕਟਰਾਂ ਤੇ ਨਹੀਂ ਜਾਣ ਦਿੰਦੇ, ਪੈਦਲ ਚਲੇ ਜਾਓ, ਹੁਣ ਪੈਦਲ ਵੀ ਨਹੀਂ ਲੰਘਣ ਦਿੰਦੇ। ਔਰ ਤੁਹਾਡੀ ਹੱਦ ਦੇ ਵਿੱਚ ਆ ਕੇ ਉਹ ਗੋਲੇ ਮਾਰ ਰਹੇ ਨੇ, ਅਥਰੂ ਗੈਸ ਦੇ ਗੋਲੇ ਤੁਹਾਡੇ ਹੀ ਲੋਕਾਂ ਉੱਤੇ ਮਾਰ ਰਹੇ ਨੇ। ਤੁਸੀਂ ਰਾਬਤੇ ਦੇ ਵਿੱਚ ਹੈ। ਇਹ ਰਾਬਤਾ ਕਿੰਨੇ ਕੁ ਚਿਰ ਰੱਖਣਾ ਹੈ? ਕਿੰਨੇ ਕੁ ਲੋਕਾਂ ਨੂੰ ਉਹਨਾਂ ਦੀਆਂ ਅੱਖਾਂ ਭਰਮਾਉਣੀਆਂ ਤੁਸੀਂ, ਉਹਨਾਂ ਤੇ ਲਾਠੀ ਚਾਰਜ ਕਰਾਉਣਾ ਹੈ? ਕੋਈ ਦੱਸ ਦਿਓ। ਰਾਬਤਾ ਉਹ ਉਹਨੇ ਦਿਨ ਉਡੀਕ ਲੈਂਦੇ ਆ। ਫਿਰ ਇਹ ਕਿਹੜੀ ਗੱਲ ਹੋਈ ਕਿ ਅਸੀਂ ਰਾਬਤੇ ਦੇ ਵਿੱਚ ਹੈ? ਤੇ ਜਿਹੜਾ ਹੈਡ ਆਫ ਦੀ ਸਟੇਟ ਆ, ਮੁੱਖ ਮੰਤਰੀ ਸਾਹਿਬ, ਉਹ ਕਿਤੇ ਨਜ਼ਰ ਨਹੀਂ ਆ ਰਹੇ। ਉਹ ਕਿਸੇ ਗੱਲਬਾਤ ਦੇ ਵਿੱਚ, ਕਿਸੇ ਹੋਰ ਮਸਲੇ ਦੇ ਵਿੱਚ। ਪੁਲਿਸ ਜ਼ਰੂਰ ਨਜ਼ਰ ਆ ਰਹੀ ਹੈ, ਪੁਲਿਸ ਕੇਂਦਰ ਤੱਕ ਵੀ ਨਜ਼ਰ ਆ ਰਹੀ ਹੈ। ਡੀਜੀਪੀ ਗੌਰਵ ਯਾਦਵ ਵੀ ਉੱਥੇ ਜਾ ਕੇ ਆਏ ਨੇ। ਔਰ ਪੁਲਿਸ ਨੇ ਤਾਂ ਇੱਥੋਂ ਤੱਕ ਕਿ ਪਿੰਡਾਂ ਦੇ ਵਿੱਚ ਉੱਥੇ ਨੇੜੇ ਹੁਣ ਕਿਸਾਨਾਂ ਨੇ ਤਾਂ ਮੋਰਚਾਬੰਦੀ ਕਾਇਮ ਕੀਤੀ ਸੀ, ਟਰਾਲੀਆਂ ਲਾ ਕੇ, ਜਿਵੇਂ ਆਪਾਂ ਰਾਤ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਵੀ ਉਹਨਾਂ ਨੇ ਗੋਲ ਟਰਾਲੀਆਂ ਲਾ ਕੇ ਤੇ ਉਹਨਾਂ ਨੂੰ ਪੱਤਰੀਆਂ ਵੈਲਡ ਕਰਤੀਆਂ, ਤੇ ਵੈਲਡ ਕਰਕੇ ਤੇ ਉਹ ਵਿਚਾਲੇ ਉੱਥੇ ਜਗਜੀਤ ਸਿੰਘ ਡੱਲੇਵਾਲ ਬੈਠੇ ਨੇ। ਹੁਣ 2 ਤਰ੍ਹਾਂ ਦਾ ਉੱਥੇ ਦ੍ਰਿਸ਼ ਆ। ਇੱਕ ਤਾਂ ਇਹ ਹੈ ਕਿ ਭਾਵੁਕ ਹੋਏ ਲੋਕ ਨੇ। ਆਪਾਂ ਨਹੀਂ ਕਹਿੰਦੇ ਸਾਰੇ ਕਿਸਾਨ ਡੱਲੇਵਾਲ ਨਾਲ ਸਹਿਮਤ ਹੋਣਗੇ, ਪਰ ਇਹ ਜ਼ਰੂਰੀ ਥੋੜਾ ਸਾਡਾ ਕਿ ਕਿਸੇ ਆਪਾਂ ਆਗੂ ਦੇ ਨਾਲ ਸਹਿਮਤ ਆ ਜਾਂ ਸਹਿਮਤ ਨਹੀਂ।
ਉਹ ਗੱਲ ਤਾਂ ਸਮਾਜ ਦੀ ਕਿਸੇ ਧਿਰ ਦੀ ਕਰ ਰਿਹਾ ਨਾ, ਗੱਲ ਤਾਂ ਕਿਸੇ ਵਰਗ ਦੀ ਕਰ ਰਿਹਾ। ਲੋਕ ਇਹ ਵੀ ਛਾਨਣਾ ਲਾਉਂਦੇ ਨੇ, ਇਹ ਵੀ ਬਹੁਤ ਵਾਰੀ ਕਹਿੰਦੇ ਨੇ ਕਿ ਜਿਹੜੇ ਧਰਨੇ, ਜਿਹੜੀਆਂ ਸੰਘਰਸ਼ ਨਾਲ ਕਿਸਾਨਾਂ ਦੇ ਲਈ ਕਿਸਾਨਾਂ ਦੀ ਬਜਾਏ ਸਰਕਾਰਾਂ ਲਈ ਕੋਈ ਰਾਹ ਨਿਕਲਦਾ ਹੋਵੇ, ਉਹਨਾਂ ਦੀ ਕੋਈ ਪੋਲਿਟਿਕਸ ਜਾਂ ਕੋਈ ਉਹਨਾਂ ਦੀ ਸਿਆਸਤ ਸਿੱਧੀ ਹੁੰਦੀ ਹੋਵੇ, ਜਾਂ ਉਹਨਾਂ ਨੂੰ ਰਾਸ ਆਉਂਦੇ ਹੋਣ, ਤਾਂ ਉਹਨਾਂ ਧਰਨਿਆਂ ਤੋਂ ਸਰਕਾਰ ਨੂੰ ਕੀ ਡਰ। ਸੋ ਬੇਸ਼ੱਕ ਤੁਸੀਂ ਕਿਸੇ ਵੀ ਐਂਗਲ ਤੋਂ ਦੇਖੋ, ਕਿਸੇ ਵੀ ਪਹਿਲੂ ਤੋਂ ਦੇਖੋ, ਪਰ ਇੱਕ ਚੀਜ਼ ਤਾਂ ਤੁਸੀਂ ਰੱਦ ਕਰਨੀ ਸਾਰਿਆਂ ਨੂੰ ਔਖੀ ਆਪਾਂ ਨੂੰ, ਕਿ ਕੋਈ ਬੰਦਾ ਮਰਨ ਵਰਤ ਤੇ ਬੈਠਾ ਹੈ, ਕੋਈ ਉਹ ਪਹਿਲਾਂ ਹੀ ਇੱਕ ਬਹੁਤ ਭੈੜੀ ਤੇ ਬਹੁਤ ਜਾਨਲੇਵਾ ਬਿਮਾਰੀ ਦੇ ਨਾਲ ਉਹ ਜੂਝ ਰਿਹਾ, ਤੇ ਦੂਜੇ ਪਾਸੇ ਸਰਕਾਰਾਂ ਨੇ, ਇਹਨਾਂ ਦੇ ਮੈਂਬਰ ਪਾਰਲੀਮੈਂਟ ਕਹਿ ਦਿੰਦੇ ਨੇ ਜੀ ਅਸੀਂ ਜੀ ਰਾਬਤੇ ਦੇ ਵਿੱਚ ਹੈ। ਖੇਤੀ ਕਾਨੂੰਨਾਂ ਦੇ ਰੂਪ ਦੇ ਵਿੱਚ ਜਿਹੜਾ ਖਰੜਾ ਨਵੀਂ ਖੇਤੀ ਨੀਤੀ ਆ ਉਹ ਸਾਹਮਣੇ ਆ ਚੁੱਕੀ ਹੈ, ਕਹਿੰਦੇ ਸਾਨੂੰ ਟਾਈਮ ਚਾਹੀਦਾ 16 ਦਸੰਬਰ ਤੱਕ। ਹਾਲੇ ਤੱਕ ਉਸ ਮਾਮਲੇ ਦੇ ਵਿੱਚ ਇਹਨਾਂ ਦਾ ਸਟੈਂਡ ਕੀ ਉਹ ਨਜ਼ਰ ਨਹੀਂ ਆ ਰਿਹਾ। ਤੇ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ, ਜਿਹੜੇ ਕਿ ਜਦੋਂ ਮੈਂਬਰ ਪਾਰਲੀਮੈਂਟ ਬਣੇ ਸੀਗੇ, ਤੇ ਉਹ ਇਹ ਗੱਲ ਕਹਿੰਦੇ ਹੁੰਦੇ ਸੀ ਅਕਸਰ ਹੀ ਕਿ ਮੈਂ ਕਿਸਾਨਾਂ ਦੇ ਨਾਲ ਮੰਡੀਆਂ ਦੇ ਵਿੱਚ ਰੁਲੂੰਗਾ, ਜੇ ਉਹ ਇੱਥੇ ਸੌਣਗੇ, ਨੀਂਦਰੇ ਕੱਟਣਗੇ, ਨੀਂਦਰੇ ਮਰਨਗੇ, ਤਾਂ ਮੈਂ ਉਹਨਾਂ ਦੇ ਨਾਲ ਖੜੂੰਗਾ। ਤੁਸੀਂ ਤਾਂ ਭਾਈ ਮੈਂਬਰ ਪਾਰਲੀਮੈਂਟ ਤੇ ਮੁੱਖ ਮੰਤਰੀ ਵੀ ਬਣ ਗਏ, ਕਿਸਾਨ ਤਾਂ ਫੇਰ ਉੱਥੇ ਮੰਡੀਆਂ ਦੇ ਵਿੱਚ ਹੀ ਹੈ, ਔਰ ਉਹਦੀ ਹੋਣੀ ਹੈ, ਕਿਉਂਕਿ ਉਹਦੀ ਕਿਸਮਤ ਕਹਿ ਲਓ, ਤਕਦੀਰ ਕਹਿ ਲਓ, ਉਹਦੇ ਕੋਲੇ ਹੋਰ ਕੋਈ ਰਾਹ ਨਹੀਂ, ਫਾਈਨੈਂਸ਼ੀਅਲੀ ਉਹਨੂੰ ਕੋਈ ਆਰਥਿਕ ਤੌਰ ਤੇ ਹੋਰ ਕੋਈ ਫਸਲ ਨਹੀਂ ਜਿਹੜੀ ਉਹਨੂੰ ਇੰਨਾ ਕੁ ਸਮਰੱਥ ਕਰਦੇ ਵੀ ਝੋਨੇ ਦੇ ਬਰਾਬਰ ਹੋ ਜਾਵੇ, ਉਹਦੇ ਕੋਲੇ ਲੈ ਦੇ ਕੇ ਝੋਨਾ ਹੀ ਬਚਦਾ। ਹੁਣ ਜਿਹੜੀ ਪਾਲਿਸੀ ਲਿਆਉਣੀ ਹੈ, ਪਾਲਿਸੀ ਤਾਂ ਸਰਕਾਰਾਂ ਨੇ ਬਣਾਉਣੀ ਹੈ ਨਾ। ਸਾਨੂੰ ਕਿਹੜਾ ਫਿਕਰ ਨਹੀਂਗਾ ਕਿ ਪਾਣੀ ਥੱਲੇ ਜਾ ਰਿਹਾ, ਜਾਂ ਸਾਨੂੰ ਕਿਹੜਾ ਪਤਾ ਨਹੀਂਗਾ ਕਿ ਪੈਸਟ ਪਾ ਕੇ, ਲਗਾਤਾਰ ਖਾਦਾਂ ਪਾ ਕੇ ਅਸੀਂ ਧਰਤੀ ਨੂੰ ਬਿਮਾਰ ਕਰ ਰਹੇ ਹਾਂ। ਔਰ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਵੀ ਹੈ ਧਰਤੀ ਤੇ ਪਾਣੀ ਨੂੰ ਬਚਾਉਣ ਦੀ, ਕਿਸਾਨਾਂ ਦੀ, ਨਾ ਸਰਕਾਰਾਂ ਦੀ, ਨਹੀਂ ਇਕੱਲਿਆਂ ਦੀ, ਲੋਕਾਂ ਦੀ ਵੀ ਆ। ਤੇ ਇਸ ਕਰਕੇ ਲੋਕ ਜਿਹੜੇ ਬੁੱਢੇ ਨਾਲੇ ਨੂੰ ਜਿਹੜਾ ਪਲੀਤ ਹੋਇਆ, ਇੱਕ ਬੁੱਢਾ ਦਰਿਆ ਜਿਹੜਾ ਬੁੱਢੇ ਨਾਲੇ ਦੇ ਵਿੱਚ ਤਬਦੀਲ ਹੋ ਚੁੱਕਿਆ, ਲੋਕਾਂ ਦੀ ਨੈਤਿਕ ਜ਼ਿੰਮੇਵਾਰੀ ਉੱਥੇ ਵੀ ਬਣਦੀ ਹੈ ਵੀ ਉਹਨੂੰ ਸਤਲੁਜ ਦੇ ਵਿੱਚ ਪੈਣ ਤੋਂ ਰੋਕਣ ਦੇ ਲਈ ਲਾਮਬੰਦੀ ਕੀਤੀ ਜਾਵੇ। ਹੁਣ ਇੱਕ ਪਾਸੇ ਇੱਕ ਇੰਡਸਟਰੀਅਲਿਸਟ ਆ, ਉਹ ਬੋਰ ਕਰ ਕਰਕੇ ਪਾਈ ਜਾਂਦਾ ਧਰਤੀ ਦੇ ਵਿੱਚ ਪਾਣੀ, ਫੈਕਟਰੀ ਵਾਲਾ, ਕੋਈ ਸ਼ਰਾਬ ਦੀ ਫੈਕਟਰੀ ਵਾਲਾ ਜਾਂ ਕੋਈ ਟੈਕਸਟਾਈਲ ਵਾਲਾ, ਉਹ ਖੁੱਲਾ ਛੱਡ ਕੇ ਦਰਿਆਵਾਂ ਨੂੰ ਪਲੀਤ ਕਰੀ ਜਾਂਦਾ। ਦੂਜੇ ਪਾਸੇ ਜੇ ਤੁਸੀਂ ਕੋਈ ਕਿਸਾਨ ਕਿਸੇ ਵਗਦੀ ਨਹਿਰ ਦੇ ਵਿੱਚੋਂ ਕੋਈ ਪਾਈਪ ਲਾ ਲਵੇ ਕਿ ਪਾਣੀ ਚੋਰੀ ਕਰ ਲਵੇ, ਜਾਂ ਦੁੱਧ ਦੇ ਵਿੱਚ ਮਿਲਾਵਟ ਫੜੀ ਜਾਵੇ, ਉਹਦੇ ਤੇ ਪਰਚਾ ਹੈ। ਕੈਸਾ ਕਾਨੂੰਨ ਹੈ, ਕਿਸ ਤਰ੍ਹਾਂ ਦਾ ਦੋਗਲਾ ਕਾਨੂੰਨ ਹੈ। ਔਰ ਇਹ ਇੱਥੇ ਸਰਕਾਰ ਕਿਤੇ ਨਜ਼ਰ ਨਹੀਂ ਆ ਰਹੀ ਧਰਨੇ ਦੇ ਵਿੱਚ ਵੀ, ਔਰ ਲੋਕ ਇਮੋਸ਼ਨਲ ਹੋ ਕੇ, ਲੋਕ ਉਹਨਾਂ ਦੀ ਸਿਹਤ ਨੂੰ ਦੇਖ ਕੇ, ਲੋਕਾਂ ਦੇ ਵਿੱਚ ਹੁਣ ਫਿਰ ਇੱਕ ਗੱਲ ਚੱਲੀ ਹੈ ਕਿ ਲੋਕ ਫਿਰ ਤੋਂ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ। ਔਰ ਦੂਜੇ ਇੱਕ ਪਾਸੇ ਜਿਹੜੇ ਕਿਸਾਨ ਨੇ ਉਹ ਆਪਣਾ ਮੋਰਚਾ ਕਾਇਮ ਕਰ ਰਹੇ ਨੇ, ਦੂਜੇ ਪਾਸੇ ਜਿਹੜੀ ਸਰਕਾਰ ਆ ਉਹ ਮੌਕ ਡਰਿਲ ਕਰ ਰਹੀ ਹੈ ਪਿੰਡਾਂ ਦੀਆਂ ਗਲੀਆਂ ਦੇ ਵਿੱਚ, ਵੀ ਜੇਕਰ ਕਿਤੇ ਚਾਣਚੱਕ ਚੱਕਣਾ ਵੀ ਪਿਆ ਡੱਲੇਵਾਲ ਨੂੰ, ਤੇ ਫਿਰ ਆਪਾਂ ਕਿਵੇਂ ਚੱਕਣਾ। ਸੋ ਸਰਕਾਰਾਂ ਇਸ ਤਰੀਕੇ ਨਾਲ, ਔਰ ਜਿਹੜਾ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ, ਜੰਗਾਂ ਰੋਕਣ ਦਾ ਤਾਂ ਉਹਨਾਂ ਕੋਲੇ ਟਾਈਮ ਹੈ, 2 ਦੇਸ਼ਾਂ ਦੀ ਜੰਗ ਤਾਂ ਉਹ ਰੋਕ ਸਕਦੇ ਆ, ਪਰ ਆਪਣੇ ਬੰਦਿਆਂ ਦੇ ਨਾਲ, ਧਰਨੇ ਤੇ ਬੈਠੇ ਲੋਕਾਂ ਦੇ ਨਾਲ ਉਹ ਗੱਲ ਨਹੀਂ ਕਰ ਸਕਦੇ। ਪਤਾ ਨਹੀਂ ਕਿਹੜੀ ਸੰਗ ਆ ਉਹਨਾਂ ਨੂੰ, ਪਤਾ ਨਹੀਂ ਕਿਹੜੀ ਸ਼ਰਮ ਆਉਂਦੀ ਹੈ, ਕਿਹੜੀ ਝੇਪ ਆਉਂਦੀ ਹੈ। ਔਰ ਜਦੋਂ ਕਾਨੂੰਨ ਵਾਪਸ ਲਏ ਸੀ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ 19 ਜਨਵਰੀ ਨੂੰ, ਉਦੋਂ ਵੀ ਉਹ ਕਹਿੰਦੇ ਸੀਗੇ ਜੀ, ਕਹਿੰਦੇ ਅਸੀਂ ਸਮਝਾ ਨਹੀਂ ਸਕੇ, 19 ਨਵੰਬਰ ਨੂੰ ਸ਼ਾਇਦ, ਮਾਫ ਕਰਨਾ ਜੇ ਤਰੀਕ ਗਲਤ ਹੋਈ ਤਾਂ, ਕਹਿੰਦੇ ਜੀ ਅਸੀਂ ਸਮਝਾ ਨਹੀਂ ਸਕੇ, ਮਾਫੀ ਨਹੀਂ ਮੰਗੀ ਉਹਨਾਂ ਨੇ। ਲੋਕ ਇਹ ਬੀਜੇਪੀ ਵਾਲੇ ਪ੍ਰਚਾਰ ਦੇ ਰਹੇ ਜੀ ਉਹ ਮਾਫੀ ਮੰਗੀ ਉਹਨਾਂ ਨੇ ਦੇਸ਼ ਤੋਂ, ਉਹ ਕਹਿੰਦੇ ਜੀ ਅਸੀਂ ਸਮਝਾ ਨਹੀਂ ਸਕੇ। ਇਹੀ ਗੱਲ ਤਾਂ ਬਾਦਲ ਕੇ ਕਹਿੰਦੇ ਰਹੇ, ਹਰਸਿਮਰਤ ਕੌਰ ਕਹਿੰਦੀ ਜੀ ਅਸੀਂ ਨਹੀਂ ਕਹਿੰਦੇ ਕਾਨੂੰਨ ਗਲਤ ਆ, ਕਿਸਾਨ ਕਹਿੰਦੇ ਆ, ਅਸੀਂ ਤਾਂ ਉਹਨਾਂ ਦੇ ਨਾਲ ਆ। ਚਲੋ ਨਾਲ ਖੜ ਗਏ, ਚਲੋ ਫਿਰ ਵੀ ਠੀਕ ਹੈ, ਪਰ ਨਾਲ ਵੀ ਤਾਂ ਉਦੋਂ ਹੀ ਖੜੇ ਜਦੋਂ ਘਰਾਂ ਦੇ ਮੂਹਰੇ ਧਰਨੇ ਲੱਗਣ ਲੱਗ ਪਏ। ਸੋ ਉਹ ਇੱਕ ਅਜਿਹਾ ਹੁਕਮਰਾਨ ਹੈ ਇਸ ਟਾਈਮ ਮੋਦੀ ਸਾਹਿਬ, ਜਿਹੜੇ ਦੁਨੀਆ ਭਰ ਦੇ ਵਿੱਚ ਤਾਂ ਘੁੰਮਦੇ ਨੇ ਵਿਸ਼ਵ ਗੁਰੂ ਬਣ ਕੇ, ਪਰ ਆਪਦੇ ਮਣੀਪੁਰ ਦੇ ਵਿੱਚ ਕੀ ਹੋ ਰਿਹਾ, ਆਪਦੇ ਹੋਰ ਯੂਪੀ ਦੇ ਵਿੱਚ ਕੀ ਹੋ ਰਿਹਾ, ਹਰਿਆਣੇ ਤੇ ਪੰਜਾਬ ਦੇ ਵਿੱਚ ਕੀ ਹੋ ਰਿਹਾ, ਉੱਥੋਂ ਦੇ ਲੋਕਾਂ ਦੇ ਨਾਲ ਕੀ ਕੀਤਾ ਜਾ ਰਿਹਾ, ਉਹਦੇ ਬਾਰੇ ਉਹਨਾਂ ਕੋਲੇ ਸਮਾਂ ਨਹੀਂ ਹੈ ਗੱਲ ਕਰਨ ਦਾ ਵੀ ਤੇ ਉਹਨੂੰ ਐਡਰੈਸ ਕਰਨ ਦਾ ਵੀ। ਕੱਲ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦੇ ਬਾਰੇ, ਜਿਹਦੇ ਬਾਰੇ ਆਪਾਂ ਲਗਾਤਾਰ ਚਰਚਾ ਕਰ ਹੀ ਰਹੇ ਹਾਂ, ਉਹਦੇ ਤਹਿਤ ਪਹਿਲਾਂ ਹੀ ਦੇਸ਼ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ, ਜਿਨ੍ਹਾਂ ਦੇ ਵਿੱਚ ਇਹਨਾਂ ਦੇ ਆਪਦੇ ਚੇਲੇ ਚਾਟੜੇ ਨੇ, ਆਪਦੇ ਫੀਲੇ ਨੇ, ਉਹਨਾਂ ਦੇ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ, ਤੇ ਮੀਟਿੰਗਾਂ ਕਰਕੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਆਪਣੇ ਕਾਡਰ ਨੂੰ ਕਹੋ ਕਿ ਸਰਕਾਰ ਜੋ ਕਰ ਰਹੀ ਹੈ ਕਿਸਾਨ ਦੇ ਹਿੱਤ ਦੇ ਵਿੱਚ ਆ। ਔਰ ਅਮਿਤ ਸ਼ਾਹ ਤਾਂ ਪਹਿਲਾਂ ਹੀ ਕਹਿ ਚੁੱਕੇ ਆ ਕਿ ਸਾਰਾ ਦੇਸ਼ ਦਾ ਕਿਸਾਨ ਸਾਡੇ ਨਾਲ ਆ, ਬਸ ਪੰਜਾਬ ਦੇ ਲੋਕਾਂ ਨੂੰ ਦਿੱਕਤ ਹੈ। ਔਰ ਉਹਨਾਂ ਦੀ ਮਸ਼ੀਨਰੀ, ਉਹਨਾਂ ਦਾ ਥਿੰਕ ਟੈਂਕ, ਉਹਨਾਂ ਦਾ ਸਾਰਾ ਕੁਝ ਇਹ ਪਹਿਲਾਂ ਹੀ ਲੱਗਿਆ ਹੋਇਆ ਹੈ ਕਿ ਜਿਹੜਾ ਹੁਣ ਨਵਾਂ ਖਰੜਾ ਆਊਗਾ ਉਹਦੇ ਵਿੱਚ ਲੋਕ ਲਹਿਰ ਨੂੰ ਦਬਾਉਣਾ ਕਿਵੇਂ ਹੈ। ਤੁਸੀਂ ਕੱਢੀ ਜਾਓ ਗਾਲਾਂ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ, ਫਲਾਨਾ ਕਾਮਰੇਡ ਹੈ, ਫਲਾਨਾ ਸਰਕਾਰਾਂ ਨਾਲ ਆ, ਫਲਾਨਾ ਆਪਾਂ ਟੈਗ ਵੰਡ ਲੈਂਦੇ ਆ, ਉਹ ਉਹਨੇ ਆਪਦੀ ਸਾਰੀ ਜਿਹੜੀ ਚਾਲਬਾਜ਼ੀ ਆ ਉਹ ਵਿਛਾ ਲੈਣਗੇ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮੇਟਾਂਗੇ। ਕੱਲ ਨੂੰ ਇਸ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਸਾਰੀਆਂ ਉਹ ਜਥੇਬੰਦੀਆਂ
ਪਿਛਲੇ ਦਿਨਾਂ ਦੇ ਵਿੱਚ ਕਿੰਨੀਆਂ ਮੀਟਿੰਗਾਂ ਹੋਈਆਂ, ਸਾਰਾ ਬਿਊਰਾ ਕੱਢ ਕੇ ਤੁਹਾਡੇ ਸਾਹਮਣੇ ਰੱਖਾਂਗੇ, ਤੁਹਾਨੂੰ ਦੱਸਾਂਗੇ ਅੰਕੜਿਆਂ ਦੇ ਨਾਲ, ਤਫਸੀਲ ਦੇ ਨਾਲ। ਤੇ ਹੁਣ ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਨਾਲ ਜੁੜਨਾ ਨਾ ਭੁੱਲਿਓ, ਉਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਪ੍ਰੋਗਰਾਮ ਦੀ ਨੋਟੀਫਿਕੇਸ਼ਨ ਜਿਹੜੀ ਹੈ ਤੁਹਾਡੇ ਤੱਕ ਪੜਦੀ ਹੋ ਜਾਵੇ। ਅਗਲਾ ਪ੍ਰੋਗਰਾਮ ਜਿਹੜਾ ਉਹ ਪੰਜਾਬੀ ਰੇਡੀਓ USA ਦੇ ਤੇ ਪੰਜਾਬੀ TV USA ਦੇ YouTube ਚੈਨਲਾਂ ਉੱਤੇ ਜਿਹੜਾ ਲਾਈਵ ਟੈਲੀਕਾਸਟ ਉਹ ਕੀਤਾ ਜਾਂਦਾ ਹੈ।